ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ DVSA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ, ਲੇਖਕ ਅਤੇ ਪੰਜਾਬ ਦੇ ਮਸਲਿਆਂ ਦੇ ਉੱਤੇ ਚਿੰਤਨ ਕਰਨ ਵਾਲੇ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ। ਸਵਾਗਤ ਹੈ ਜੀ ਪੰਜਾਬੀ DVSA ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੇ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ, ਟੌਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 4159090503। ਗੁਰਦੀਪ ਸਿੰਘ ਬਿਰਦੀ ਗਲੋਬਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜੇ, ਓਂਕਾਰ ਸਿੰਘ ਫੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਨੀਵਰਸਿਟੀ, ਲਾਲੀ ਸਿੰਘ ਗਰੇਵਾਲ ਫਰੀਮੌਂਟ ਤੇ ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DVSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2026 ਦੀ 7 ਜਨਵਰੀ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ। ਖਬਰਾਂ ਦੀ ਸ਼ੁਰੂਆਤ ਕਰੀਏ ਰੰਗਲੇ ਪੰਜਾਬ ਤੋਂ। ਪਰ ਇਹ ਰੰਗਲਾ ਪੰਜਾਬ ਵਾਕਈ ਰੰਗਲਾ ਪੰਜਾਬ ਨਹੀਂ ਹੈ ਸ਼ਰਮਾ ਜੀ, ਅਸਲੀਅਤ ਦੇ ਵਿੱਚ ਰੰਗਲਾ ਪੰਜਾਬ ਨਹੀਂ ਹੈ। ਇਹ ਲਹੂ ਦੇ ਰੰਗ ਦੇ ਵਿੱਚ ਰੰਗਿਆ ਹੋਇਆ ਰੰਗਲਾ ਪੰਜਾਬ ਹੈ ਜੀ। ਕੱਲ ਅਰਵਿੰਦ ਕੇਜਰੀਵਾਲ ਜੀ ਉਦਘਾਟਨ ਕਰ ਰਹੇ ਸੀ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਦੂਜੇ ਗੇੜ ਦਾ ਜੀ। ਦੂਜੇ ਗੇੜ ਦਾ ਉਦਘਾਟਨ ਕਰਨ ਲੱਗਿਆਂ ਉਹਨਾਂ ਨੇ ਥਾਂ ਚੁਣੀ ਲਵਲੀ ਯੂਨੀਵਰਸਿਟੀ। ਪਹਿਲਾ ਸਵਾਲ ਤਾਂ ਇਹ ਹੈ ਕਿ ਜੀ ਲਵਲੀ ਯੂਨੀਵਰਸਿਟੀ ਕਾਰਪੋਰੇਟ ਘਰਾਣਾ ਹੈ ਤੇ ਤੁਹਾਡੇ ਰਾਜ ਸਭਾ ਦੇ ਮੈਂਬਰ ਦੀ ਮਲਕੀਅਤ ਹੈ। ਤੁਹਾਨੂੰ ਪੰਜਾਬ ਦਾ ਸੈਂਟਰ ਪੁਆਇੰਟ ਹੁਣ ਲਵਲੀ ਯੂਨੀਵਰਸਿਟੀ ਦਿਖਦਾ। ਸਹੀ ਗੱਲ ਹੈ, ਬਿਲਕੁਲ। ਕੀ ਕੋਈ ਇੱਥੋਂ ਹੀ ਇਨਕੁਆਇਰੀ ਸ਼ੁਰੂ ਹੋ ਸਕਦੀ ਹੈ ਕਿ ਲਵਲੀ ਯੂਨੀਵਰਸਿਟੀ 'ਚ ਹੋਏ ਫੰਕਸ਼ਨ ਦਾ ਖਰਚਾ ਯੂਨੀਵਰਸਿਟੀ ਨੇ ਚੱਕਿਆ ਤੇ ਸਰਕਾਰੀ ਕਾਗਜ਼ਾਂ 'ਚ ਵੀ ਕੋਈ ਖਰਚਾ ਤਾਂ ਨਹੀਂ ਪਿਆ? ਕਿਤੇ ਇਹ ਤਾਂ ਨਹੀਂਗਾ ਕਿ ਪ੍ਰੋਗਰਾਮ ਬਾਰੋ-ਬਾਰ ਕਰਵਾਈ ਜਾਓ ਤੇ ਖਰਚੇ ਸਰਕਾਰੀ ਖਾਤਿਆਂ 'ਚ ਪਾਈ ਜਾਓ। ਕੱਲ ਨੂੰ ਇਹ ਘਪਲਿਆਂ ਦੀ ਥਾਂ ਤਾਂ ਨਹੀਂ ਹੋ ਰਹੀ? ਮੈਂ ਤਾਂ ਇਸ ਨੁਕਤੇ ਤੋਂ ਵੀ ਚਾਹੁੰਦਾ ਕਿ ਜਾਂਚ ਹੋਣੀ ਚਾਹੀਦੀ। ਸਹੀ ਗੱਲ, ਬਿਲਕੁਲ। ਦੂਸਰਾ, ਤੁਸੀਂ ਤਾਂ ਆਮ ਲੋਕ ਸੀ, ਤੁਹਾਡੀ ਤਾਂ ਸਰਕਾਰ ਪਿੰਡਾਂ 'ਚੋਂ ਚੱਲਣੀ ਸੀ, ਸੱਥਾਂ 'ਚੋਂ ਚੱਲਣੀ ਸੀ, ਗਲੀਆਂ 'ਚੋਂ ਚੱਲਣੀ ਸੀ, ਮੁਹੱਲਿਆਂ 'ਚੋਂ ਚੱਲਣੀ ਸੀ। ਤੁਸੀਂ ਉਹੀ ਸਟੇਜਾਂ ਕਿਉਂ ਚੁਣ ਰਹੇ ਹੋ ਜਿੱਥੇ ਪੰਜਾਬ ਦੇ ਆਮ ਨਾਗਰਿਕ ਨੂੰ ਵੜਨ ਤੋਂ ਵੀ ਪਹਿਲਾਂ ਗੇਟ ਤੇ 3 ਵਾਰ ਚੈੱਕ ਕਰਦੇ? ਸਹੀ ਗੱਲ। ਉਹ ਥਾਂ ਕਿਉਂ ਚੁਣੀ? ਫਿਰ ਦੂਜਾ ਗੇੜ ਕਿਸੇ ਵੀ ਚੀਜ਼ ਦਾ ਤਦ ਸ਼ੁਰੂ ਹੁੰਦਾ ਜਦੋਂ ਪਹਿਲਾ ਗੇੜ ਪੂਰਾ ਕਰ ਲਿਆ ਹੋਵੇ ਔਰ ਪਹਿਲੇ ਗੇੜ 'ਚ ਸਫਲਤਾ ਹਾਸਲ ਹੋ ਗਈ ਹੋਵੇ। ਤੁਸੀਂ ਯੁੱਧ ਨਸ਼ਿਆਂ ਵਿਰੁੱਧ ਦਾ ਦੂਜਾ ਗੇੜ ਸ਼ੁਰੂ ਕਰ ਰਹੇ ਹੋ। ਕੀ ਪੰਜਾਬ 'ਚ ਯੁੱਧ ਨਸ਼ਿਆਂ ਵਿਰੁੱਧ ਦਾ ਪਹਿਲਾ ਗੇੜ ਜਿੱਤ ਲਿਆ ਤੁਸੀਂ? ਕਹਿੰਦੇ ਜੀ ਕੇਜਰੀਵਾਲ ਜੀ ਸੰਬੋਧਨ ਕਰਦੇ ਕਹਿ ਰਹੇ ਸੀ ਜੀ ਕਿ ਗੁਜਰਾਤ 'ਚ ਵੀ ਨਸ਼ਾ ਹੈ, ਦਿੱਲੀ 'ਚ ਵੀ ਹੈ, ਹਰਿਆਣੇ 'ਚ ਵੀ ਹੈ, ਪੰਜਾਬ ਨੂੰ ਤਾਂ ਬਦਨਾਮ ਕੀਤਾ। ਬਾਕੀ ਥਾਵਾਂ ਤੇ ਵੀ ਇੱਥੇ ਉੱਥੋਂ ਦਾ ਮੁੱਕਿਆ ਨਹੀਂ ਸਰਕਾਰਾਂ ਨੂੰ। ਦੇਖ ਲਓ ਅਸੀਂ ਕਿੰਨਾ ਕੁਛ ਕਰਤਾ। ਜੀ ਜੀ। ਤੁਸੀਂ ਕਹਿੰਦੇ ਹੋ ਅਸੀਂ 84,000 ਬੰਦਾ ਫੜੀ ਬੈਠੇ ਆ, 12,000 ਸਾਡੇ ਪਿੰਡ ਨੇ ਤੇ ਇੱਥੋਂ ਹਿਸਾਬ ਲਾ ਲਓ ਫਿਰ ਤਾਂ ਸਾਰੇ ਪਿੰਡੇ, ਸਾਰਾ ਪੰਜਾਬ ਹੀ ਤਸਕਰਾਂ ਦਾ ਪੰਜਾਬ ਹੈ। ਸਹੀ ਗੱਲ। ਤੇ ਉਹ 84,000 ਰੱਖਿਆ ਕਿੱਥੇ? ਜੇਲ੍ਹਾਂ ਦੀ ਕਪੈਸਿਟੀ ਹੈਗੀ ਹੈ। ਫਿਰ ਇੱਕ ਪਾਸੇ ਤੁਸੀਂ ਦਰੁਸਤ ਮਾੜਾ ਜਿਹਾ ਹੋ ਗਏ, ਨਹੀਂ ਤਾਂ ਖਲਾਰਾ ਪਾ ਲਿਆ ਸੀ ਤੁਸੀਂ ਤਾਂ ਇਹਨਾਂ ਨੂੰ ਮਤਲਬ ਸੂਰਮਿਆਂ ਦਾ ਨਾਂ ਦੇ ਰਹੇ ਸੀ। ਸਹੀ ਗੱਲ। ਇਹਨਾਂ ਨੇ ਟੈਗਲਾਈਨ ਬਣਾਉਣੀਆਂ ਸੀ ਕਿ ਜਿਹੜੇ ਨਸ਼ੇ ਛੱਡ ਕੇ ਆਉਣਗੇ ਉਹਨਾਂ ਨੂੰ ਸੂਰਮਿਆਂ ਦਾ ਨਾਂ ਦੇਣਾ। ਤੇ ਫਿਰ ਸਾਡੇ ਜਿਹੜੇ ਕੁਰਬਾਨੀਆਂ ਦੇ ਕੇ ਸੂਰਮਿਆਂ ਦੀਆਂ ਪਦਵੀਆਂ ਹਾਸਲ ਕਰਨ ਵਾਲੇ ਯੋਧੇ ਨੇ, ਸਹੀ ਜੀ, ਚਾਹੇ ਧਾਰਮਿਕ ਖੇਤਰ ਜਿਹਦੇ, ਚਾਹੇ ਸਾਡੇ ਸਮਾਜਿਕ ਖੇਤਰ ਦੇ ਵਿੱਚ, ਚਾਹੇ ਆਜ਼ਾਦੀ ਦੀ ਲੜਾਈ ਤੇ ਚਾਹੇ ਧਰਮ ਦੀ ਲੜਾਈ 'ਚ, ਕੱਲ ਨੂੰ ਉਹਨਾਂ ਸੂਰਮਿਆਂ ਨੂੰ ਤੁਸੀਂ ਕਿਸ ਕੈਟਾਗਰੀ 'ਚ ਲਿਆ ਖੜਾ ਕਰਨਾ ਸੀ? ਇਹ ਪਰਿਭਾਸ਼ਾ ਬਦਲਣ ਦੀ ਪ੍ਰਕਿਰਿਆ ਕਿੱਥੋਂ ਆਉਂਦਾ ਇਹ ਦਿਮਾਗ ਜੀ? ਕੌਣ ਸਲਾਹਾਂ ਦਿੰਦਾ ਇਹ ਜਿਹੀਆਂ ਕਿਹੋ ਜਿਹੇ ਸ਼ਬਦ ਦੀ ਚੋਣ ਕਰਨ ਨੂੰ ਬਾਅਦ 'ਚ ਉਹਨੂੰ ਪਿੱਛੇ ਹਟਣਾ ਪੈਂਦਾ? ਫਿਰ ਮਤਲਬ ਆਉਣ ਵਾਲੇ ਸਮੇਂ ਜਦੋਂ ਇਤਿਹਾਸ ਪੜ੍ਹਿਆ ਜਾ ਕਰੇ ਤਾਂ ਹੁੰਦਾ ਜੀ ਕਿ ਸੂਰਮੇ ਉਹ ਹੁੰਦੇ ਹਨ ਜਿਹੜੇ ਨਸ਼ਾ ਛੱਡ ਦਿੰਦੇ ਹਨ। ਇੱਕ ਪਾਸੇ ਤੁਸੀਂ ਉਹਨਾਂ ਦੀ ਕੈਟਾਗਰੀ ਸਮਗਲਰਾਂ 'ਚ ਵੀ ਗਿਣੀ ਜਾਂਦੇ ਹੋ, ਕਰਨ ਵਾਲਿਆਂ ਨੂੰ ਫੜ ਕੇ,
ਦੂਜੇ ਪਾਸੇ ਤੁਸੀਂ ਉਹਨਾਂ ਨੂੰ ਸੂਰਮੇ ਕੈਟਾਗਰੀ 'ਚ ਵੀ ਲਿਆਉਣ ਨੂੰ ਫਿਰਦੇ ਸੀ। ਹੂੰ ਚਲੋ, ਪਰ ਕੱਲ ਇੱਕ ਵਾਰ ਫਿਰ ਸਰਕਾਰੀ ਸਮਾਗਮ ਦੇ 'ਚ ਅਰਵਿੰਦ ਕੇਜਰੀਵਾਲ ਦਾ ਮੁੱਖ ਮਹਿਮਾਨ ਹੋਣਾ ਨਵੇਂ ਸਿਰੋਂ ਫਿਰ ਸਵਾਲ ਖੜਾ ਕਰਕੇ ਗਿਆ ਹੂੰ ਕਿ ਵੀ ਕੇਜਰੀਵਾਲ ਕਿਸ ਨੁਕਤੇ ਦੇ ਆਧਾਰ ਤੇ, ਕਿਸ ਸੰਵਿਧਾਨ ਦੇ ਆਧਾਰ ਤੇ, ਕਿਸ ਕਾਨੂੰਨ ਦੇ ਆਧਾਰ ਦੇ ਉੱਤੇ ਪੰਜਾਬ ਸਰਕਾਰ ਚਲਾ ਰਹੇ ਨੇ। ਜੀ ਸਹੀ ਹੈ। ਮੁੱਖ ਮੰਤਰੀ ਸੈਕੰਡ ਕਾਪੀ ਪੜ੍ਹਨ ਜੋਗਾ ਹੀ ਹੈ, ਉਹ ਫੋਟੋ ਸੈਟ ਕਾਪੀ ਪੜ੍ਹਨ ਜੋਗਾ ਹੀ ਹੈ। ਜੋ ਕੇਜਰੀਵਾਲ ਬੋਲ ਦੇਵੇ ਉਹਨੂੰ ਦੁਹਰਾਉਣਾ ਮੁੱਖ ਮੰਤਰੀ ਦਾ ਕੰਮ ਇਹੀ ਰਹਿ ਗਿਆ, ਪਿੱਛੇ ਪਿੱਛੇ ਤੁਰਨਾ ਤੇ ਦੁਹਰਾਉਣਾ। ਐਲਾਨ ਉਹ ਕਰਦਾ ਦੂਜੇ ਗੇੜ ਦਾ। ਪਹਿਲਾ ਗੇੜ ਕਹਿੰਦੇ ਲਓ ਜੀ ਅਸੀਂ ਦਰਬਾਰ ਸਾਹਿਬ ਦੇ ਬਾਹਰ ਸਹੁੰ ਚੁਕਾਤੀ, ਅਸੀਂ ਲੁਧਿਆਣੇ 'ਚ ਸਾਈਕਲ ਰੈਲੀ ਕਰਤੀ, ਪੰਜਾਬ 'ਚ ਬੋਰਡ ਲਾਤੇ, ਫੱਟੇ ਲਾਤੇ, ਯੁੱਧ ਨਸ਼ਿਆਂ ਤੋਂ ਜਿੱਤ ਲਿਆ। ਹੁਣ ਦੂਜਾ ਗੇੜ ਸ਼ੁਰੂ ਕਰ ਰਹੇ ਆ। ਪੰਜਾਬ ਦੇ ਵਿੱਚ 70 ਵਿਛਦੇ ਅਜੇ ਵੀ, ਹਰ ਰੋਜ਼ 1 ਤੋਂ 2 ਮੌਤਾਂ ਚਿੱਟੇ ਕਾਰਨ ਹੁੰਦੀਆਂ ਨੇ। ਸਹੀ ਗੱਲ। ਤੇ ਉਸ ਚਿੱਟੇ ਦੇ ਕਾਰੋਬਾਰ ਦੇ ਵਿੱਚ ਕੀ ਪੁਲਿਸ ਸ਼ਾਮਲ ਨਹੀਂ ਹੈ? ਕੀ ਤੁਹਾਡਾ ਸਿਆਸੀ ਜਮਾਤ ਦਾ ਆਗੂ ਸ਼ਾਮਲ ਨਹੀਂ ਹੈ? ਜੀ, ਜੇ ਸਿਆਸੀ ਤੇ ਰਾਜ ਪ੍ਰਸ਼ਾਸਨ ਉਹਦੇ ਵਿੱਚ ਸ਼ਾਮਲ ਹੈ, ਫਿਰ ਕਿਵੇਂ ਮੁੱਕ ਜੂਗਾ ਜਨਾਬ? ਇਹ ਤਾਂ ਦੱਸ ਦਿਓ। ਕੌਣ ਉਹਦੇ ਵਿੱਚੋਂ ਹਿੱਸਾ ਪੱਤੀ ਲੈਂਦਾ ਹੈ, ਇਹ ਦੱਸ ਦਿਓ ਫਿਰ ਪੰਜਾਬ ਨੂੰ। ਕੋਈ ਲਿਸਟ ਜਾਰੀ ਕਰ ਦਿੰਦੇ। ਸਹੀ। ਸੋ ਇਸ ਪ੍ਰਕਿਰਿਆ 'ਚ ਤੁਸੀਂ ਕੁਝ ਨਹੀਂ ਕਰ ਪਾ ਰਹੇ ਤੇ ਤੁਸੀਂ ਸਿਰਫ ਪੰਜਾਬ ਨੂੰ ਇਸ ਤਰੀਕੇ ਨਾਲ ਪੇਸ਼ ਕਰ ਰਹੇ ਹੋ ਕਿ ਜੀ ਅਸੀਂ ਰੰਗਲਾ ਬਣਾਤਾ ਪੰਜਾਬ 'ਚ। ਆਏ ਦਿਨ ਕਤਲ, ਆਏ ਦਿਨ ਲੁੱਟ ਖੋਹ, ਆਏ ਦਿਨ ਵਾਰਦਾਤਾਂ, ਸ਼ਰੇਆਮ ਬਾਜ਼ਾਰ ਤੋਂ ਲੈ ਕੇ ਖੇਡ ਮੇਲਿਆਂ ਤੋਂ ਲੈ ਕੇ ਵਿਆਹਾਂ ਤੱਕ ਘਟਨਾਵਾਂ। ਇਹ ਲਹੂ ਰੰਗੇ ਪੰਜਾਬ ਨੂੰ ਰੰਗਲਾ ਕਹਿੰਦੇ ਹੋ ਤੁਸੀਂ। ਸਹੀ ਗੱਲ। ਜਿੱਥੇ ਅਮਨ ਸ਼ਾਂਤੀ ਨਹੀਂ ਹੈਗੀ ਤੁਸੀਂ ਉਸ ਨੂੰ ਰੰਗਲਾ ਕਹਿਣ ਲੱਗ ਪਏ। ਤੁਸੀਂ ਮਜ਼ਾਕ ਉਡਾ ਰਹੇ ਹੋ ਪੰਜਾਬ ਦਾ, ਜਾਂ ਆਪਣੀ ਸਿਆਸੀ ਰੋਟੀਆਂ ਸੇਕਣ ਲਈ ਕੁਝ ਵੀ ਪ੍ਰੋਪੇਗੈਂਡਾ ਘੜ ਸਕਦੇ ਹੋ। ਤੋ ਕੁੱਲ ਮਿਲਾ ਕੇ ਇਹ 2027 ਦੇ ਲਈ ਮਾਹੌਲ ਸਿਰਜਣ ਦੇ ਲਈ ਇਹ ਨਾਮ, ਇਹ ਏਜੰਡੇ, ਇਹ ਦੂਜੇ ਗੇੜ, ਇਹ ਪ੍ਰਚਾਰ ਦੇ ਸਾਧਨ ਨੇ। ਹਕੀਕਤ 'ਚ ਜੇ ਕੰਮ ਕੀਤਾ ਹੁੰਦਾ ਤਾਂ ਲੋਕ ਕਹਿੰਦੇ ਕਿ ਪੰਜਾਬ ਰੰਗਲਾ ਬਣ ਗਿਆ। ਜਿੱਦਾਂ ਲੋਕ ਕਹਿਣਗੇ ਉਦਾਂ ਰੰਗਲਾ ਬਣੂਗਾ। ਤੁਹਾਡੀਆਂ ਟੈਗਲਾਈਨਾਂ, ਤੁਹਾਡੇ ਬੋਰਡ, ਤੁਹਾਡੇ ਇਸ਼ਤਿਹਾਰ, ਤੁਹਾਡੇ ਪ੍ਰਚਾਰ ਨਾਲ ਨਹੀਂ ਬਣਨਾ ਜਨਾਬ। ਕੁਛ ਤਾਂ ਹੱਥ ਤੇ ਕਰ ਲਓ। ਜੀ ਸਹੀ ਆ, ਬਿਲਕੁਲ। ਜਦੋਂ ਸਰਕਾਰ ਹੀ ਸੋਸ਼ਲ ਮੀਡੀਆ ਤੇ ਚੱਲਦੀ ਹੋਵੇ, ਸੋਸ਼ਲ ਮੀਡੀਆ ਤੋਂ ਤੇ ਸੋਸ਼ਲ ਮੀਡੀਆ ਤੇ ਚੱਲਦੀ ਹੋਵੇ, ਮਤਲਬ ਉੱਥੋਂ ਚੀਜ਼ਾਂ ਦੇਖੀਆਂ ਤੇ ਉੱਥੇ ਹੀ ਉਸ ਹਿਸਾਬ ਨਾਲ ਹੀ ਚੀਜ਼ਾਂ ਚਲਾਉਣੀਆਂ ਹੋਣ, ਤੇ ਫਿਰ ਗਰਾਊਂਡ ਤੇ ਕੰਮ ਕਰਨ ਦੀ ਕੀ ਲੋੜ ਹੈ ਜੀ? ਫਿਰ ਤਾਂ ਸੋਸ਼ਲ ਮੀਡੀਆ ਹੋਰਡਿੰਗ ਲਾ ਦਿਓ, ਜਿੰਨੇ ਸੜਕਾਂ ਭਰ ਦਿਓ, ਪਰ ਅਸਲ ਹਾਲਾਤ ਤਾਂ ਕਿਸੇ ਤੋਂ ਲੁਕੇ ਨਹੀਂ ਨਾ ਸ਼ਰਮਾ ਜੀ। ਅਗਲੀ ਗੱਲ ਕਰੀਏ ਅਕਾਲੀ ਦਲ ਦੀ। ਕਹਿੰਦੇ ਵਾਇਰਲ ਆਡੀਓ ਨੇ ਐਸਜੀਪੀਸੀ ਘੇਰੀ ਹੈ ਜਾਂ ਫਿਰ ਇਹਦੇ ਨਾਲ ਅਕਾਲੀ ਦਲ ਵੀ ਘਿਰ ਗਿਆ ਜੀ? ਪ੍ਰਵੀਨ ਜੀ, 328 ਲਾਪਤਾ ਪਾਵਨ ਸਰੂਪ ਦੇ ਮਾਮਲੇ ਦੇ ਵਿੱਚ ਇੱਕ ਤੋਂ ਬਾਅਦ ਇੱਕ ਨਵਾਂ ਮੋੜ ਆਉਂਦਾ ਜਾ ਰਿਹਾ। ਇੱਕ ਪਾਸੇ ਤਾਂ ਮੰਨਿਆ ਜਾ ਰਿਹਾ ਕਿ ਮੁੱਖ ਮੰਤਰੀ ਨੂੰ ਜਿਹੜਾ 15 ਤਰੀਕ ਨੂੰ ਤਲਬ ਕੀਤਾ, ਉਹਦੇ ਪਿੱਛੇ ਇਹ 328 ਸਰੂਪ ਵਾਲਾ ਹੀ ਮਾਮਲਾ ਹੈ। ਉਹ FIR, ਉਹ ਸਿੱਟ ਹੀ ਇੱਕ ਕਾਰਨ ਹੈ। ਜੀ ਜੀ। ਪਰ ਮਤਲਬ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਤਾਂ ਇੱਕ ਵੀਡੀਓ ਦਾ ਵੀ ਹਵਾਲਾ ਦਿੰਦੇ ਨੇ, ਜਦੋਂ ਕਿ ਉਹ ਵੀਡੀਓ ਦੀ ਆਪਾਂ ਕੋਈ ਅਧਿਕਾਰ ਪੁਸ਼ਟੀ ਨਹੀਂ ਕਰ ਸਕਦੇ, ਕਿਉਂਕਿ ਜਦ ਤੱਕ ਦੀ ਜਾਂਚ ਨਹੀਂ ਹੋ ਜਾਂਦੀ। ਇਹ ਕਹਿੰਦੇ AIਆਂ ਨਾਲ ਬਣੀਆਂ ਨੇ ਜੀ ਉਹ, ਹੈਨਾ। ਪਹਿਲਾਂ ਵੀ ਕੁਝ ਵੀਡੀਓ ਭਗਵੰਤ ਮਾਨ ਦੀਆਂ ਪੱਤੀ ਜਨਕਾਈਆਂ ਸੀ। ਹੁਣ ਇਹ ਗੁਰੂ ਸਾਹਿਬ ਦੀ ਤਸਵੀਰ ਤੇ ਉਹ ਦਾਰੂ ਦੇ ਛੱਟੇ ਜੇ ਮਾਰਨ ਵਾਲੀ ਇੱਕ ਵੀਡੀਓ ਤੁਰੀ ਫਿਰਦੀ ਆ। ਹੁਣ ਅਸਲੀ ਆ ਨਕਲੀ ਹੈ, ਜਾਂਚ ਦਾ ਵਿਸ਼ਾ। ਪਰ ਉਸਨੇ ਨਵੀਂ ਮਤਲਬ ਵਿਵਾਦ ਨੂੰ ਤਾਂ ਜਨਮ ਦੇਤਾ ਨਾ, ਇੱਕ ਚਰਚਾ ਨੂੰ। ਜੀ ਜੀ। ਦੂਸਰੇ ਪਾਸੇ ਇੱਕ ਵੀਡੀਓ ਹੋਰ ਹੈ। ਠੀਕ ਹੈ। ਉਹ ਵੀਡੀਓ ਬਕਾਇਦਾ ਤੌਰ ਤੇ ਸਕ੍ਰਿਪਟਡ ਤੌਰ ਤੇ ਬਣਾਈ ਗਈ ਹੈ। ਉਹ ਕੁਲਤਾਰ ਸਿੰਘ ਸੰਧਵਾ ਦੀ ਵੀਡੀਓ। ਪਹਿਲਾਂ ਪੋਸਟ, ਫਿਰ ਵੀਡੀਓ। ਜਥੇਦਾਰ ਸਾਹਿਬ ਨੂੰ ਨਸੀਹਤਾਂ ਕਿ ਜਥੇਦਾਰ ਸਾਹਿਬ ਇੱਕ ਪਰਿਵਾਰ ਦੇ ਨਾ ਬਣੋ, ਕੌਮ ਦੇ ਬਣੋ। ਬਿਲਕੁਲ ਇਹ ਸਹੀ ਸਲਾਹ ਹੈ ਤੁਹਾਡੀ, ਮਤਲਬ ਕਿ ਸਪੀਕਰ ਸਾਹਿਬ ਕੇ ਜਥੇਦਾਰ ਦੀ ਪਦਵੀ ਸਰਵਉੱਚ ਪਦਵੀ ਹੈ ਤੇ ਉਸ ਪਦਵੀ ਤੇ ਬੈਠ ਕੇ ਨਿਆਂ ਹੋਣਾ ਚਾਹੀਦਾ। ਸਭ ਨਾਲ ਇੱਕ ਸੁਰਤਾ ਦੇ ਵਿੱਚ ਸਿਧਾਂਤ ਅਨੁਸਾਰ ਦੇਖਣਾ ਚਾਹੀਦਾ, ਨਾ ਕਿ ਕਿਸੇ ਵਰਗ ਵੰਡ ਦੇ ਤਰੀਕੇ ਨਾਲ। ਚਲੋ ਆਪਾਂ ਫੁੱਲ ਚੜਾ ਦਿੰਦੇ ਆ ਸਪੀਕਰ ਸਾਹਿਬ ਤੁਹਾਡੀ ਗੱਲ ਤੇ, ਪਰ ਇੱਕ ਉਂਗਲ ਜੇ ਦੂਏ ਕੰਨੀ ਕਰੋ ਤਾਂ ਚਾਰ ਆਪਣੇ ਕੰਨੀ ਹੁੰਦੀਆਂ ਨੇ। ਸਹੀ ਗੱਲ, ਆਉਂਦੀਆਂ, ਬਿਲਕੁਲ ਆਉਂਦੀਆਂ। ਤੇ ਜੇ ਤੁਹਾਨੂੰ ਸੱਚਮੁੱਚ ਇਹ ਤਰੀਕਾਕਾਰ ਦੇ ਉੱਤੇ ਸਵਾਲ ਖੜਾ ਹੈ ਤੇ ਤੁਸੀਂ ਇਨਸਾਫ ਵੀ ਚਾਹੁੰਦੇ 228 ਰੂਪਾਂ ਦੇ ਮਾਮਲੇ 'ਚ, ਤੇ ਤੁਹਾਨੂੰ ਲੱਗਦਾ ਮੁੱਖ ਮੰਤਰੀ ਨੂੰ ਤਲਬ ਕਰਨਾ ਵੀ ਗਲਤ ਹੈ, ਕੱਲ ਨੂੰ ਤੁਹਾਨੂੰ ਵੀ ਤਲਬ ਕੀਤੇ ਜਾਣ ਦੀ ਤਿਆਰੀ ਹੋ ਰਹੀ ਹੈ, ਉਹ ਵੀ ਤਰੀਕਾਕਾਰ ਸ਼ੋਭਦਾ ਨੀਗਾ ਮਾੜੀ ਮਾੜੀ ਗੱਲਾਂ ਤੇ ਬੁਲਾਉਣਾ। ਸਹੀ ਹੈ। ਜੇ ਇਹ ਸਾਰਾ ਕੁਝ ਗਲਤ ਹੈ ਜਨਾਬ, ਤੁਸੀਂ ਮੋਰਚੇ 'ਚ ਜਾ ਕੇ ਕੀ ਦੇ ਕੇ ਆਏ ਸੀ? ਬਰਗਾੜੀ, ਬਹਿਬਲ ਕਲਾਂ, ਕਿਹੜਾ ਵਾਅਦਾ ਕਰਕੇ ਆਏ ਸੀ? ਜੀ ਸਹੀ ਹੈ। ਕਿ 3 ਮਹੀਨਿਆਂ 'ਚ ਜੇ ਇਨਸਾਫ ਨਾ ਦਵਾਇਆ ਤਾਂ ਇਸੇ ਮੋਰਚੇ 'ਚ ਜਾ ਕੇ ਬੈਠੂਗਾ। ਕਿਹਾ ਸੀ, ਬਿਲਕੁਲ ਕਿਹਾ ਸੀ, ਔਨ ਦੀ ਰਿਕਾਰਡ। ਆਪਣੀ ਅੰਤਰਾਤਮਾ ਨੂੰ ਝੰਜੋੜਦੀ ਕਿ ਇੱਕ ਚਿੱਠੀ ਖੁਦ ਨੂੰ ਵੀ ਲਿਖ ਲਓ, ਇੱਕ ਵੀਡੀਓ ਆਪਣੇ ਲਈ ਵੀ ਬਣਾ ਲਓ। ਤੇ ਜਿਸ ਰੁਤਬੇ ਤੇ ਤੁਸੀਂ ਬੈਠੇ ਹੋ ਪੰਜਾਬ ਵਿਧਾਨ ਸਭਾ ਦੇ ਸਪੀਕਰ ਦੇ ਨਾਤੇ, ਤੁਹਾਡੀ ਵਿਧਾਨ ਸਭਾ 'ਚ ਦਲ ਬਦਲੀ MLA ਤੁਰੇ ਫਿਰਦੇ ਨੇ, ਤੁਸੀਂ ਉਹਨਾਂ ਨੂੰ ਰੱਦ ਕਰਕੇ ਚੋਣ ਕਿਉਂ ਨਹੀਂ ਕਰਾ ਲਈ?
ਸਹੀ ਹੈ, ਉਹ ਇਖਲਾਕੀ ਤੁਹਾਡਾ ਫਰਜ਼ ਨਹੀਂ, ਉਹ ਜ਼ਿੰਮੇਵਾਰੀ ਨਹੀਂ। ਬਿਲਕੁਲ ਬਣਦਾ। ਤੋ ਇਸ ਲਈ ਮਤਲਬ ਤਾਂ ਹੀ ਆਪਾਂ ਕਹਿੰਦੇ ਨਾ ਕਿ ਉਂਗਲ ਕਰਨ ਤੋਂ ਪਹਿਲਾਂ ਆਪਣੇ ਅੰਦਰ ਝਾਤ ਮਾਰਨ ਦੀ ਲੋੜ ਆ, ਆਪਣੇ ਮੰਜੇ ਥੱਲੇ ਸੋਟਾ ਫੇਰਨ ਦੀ ਲੋੜ ਹੈ। ਚਲੋ ਇਹ ਵੀਡੀਓ ਵੀ ਹੁਣ ਇਸੇ ਮਸਲੇ ਦੇ ਵਿੱਚ ਅਗਾਂਹ ਆ ਗਈ। ਹੁਣ ਇਹਨੇ ਵੀ ਇੱਕ ਨਵਾਂ ਸਵਾਲ ਖੜਾ ਕੀਤਾ। ਪਰ SGPC ਜਿਸ ਆਡੀਓ ਚ ਘਿਰੀ, ਉਹ ਆਡੀਓ ਹੈ ਜੀ ਕਮਲਜੀਤ ਸਿੰਘ ਹੋਣੀ। ਕਮਲਜੀਤ ਸਿੰਘ ਹੋਰੀ ਮਤਲਬ ਅੱਜ ਕੱਲ ਰਡਾਰ ਤੇ ਨੇ, ਸਿੱਟ ਨੇ ਚੱਕੇ ਹੋਏ ਨੇ, ਪੁਲਿਸ ਰਿਮਾਂਡ ਚੱਲ ਰਿਹਾ। ਦੂਆ SS ਕੋਹਲੀ ਚੱਕਿਆ ਹੋਇਆ ਹੈ, ਕੋਹਲੀ ਦਾ ਵੀ ਪੁਲਿਸ ਰਿਮਾਂਡ ਵੱਧ ਗਿਆ। ਹੋ ਸਕਦਾ ਉਹਨਾਂ ਤੋਂ ਨਾ ਕੁਝ ਸਾਹਮਣੇ ਆ ਜਾਣ, ਪਰ ਕਮਲਜੀਤ ਸਿੰਘ ਹੋਰਾਂ ਦੀ ਆਡੀਓ ਸੱਚੀ ਹੈ ਜਾਂ ਝੂਠੀ ਹੈ, ਇਹ ਵੀ ਜਾਂਚ ਹੋ ਜਾਣੀ ਚਾਹੀਦੀ ਹੈ ਕਿ ਆਵਾਜ਼ ਇਹਨਾਂ ਦੀ ਹੋ ਜਾਂ ਨਹੀਂ ਹੈ। ਵੈਸੇ ਕਮਲਜੀਤ ਸਿੰਘ ਨੇ ਤਾਂ ਪਹਿਲਾਂ ਵੀ ਖਿਲਾਰੇ ਪਾਤੇ ਸੀ, ਤੇ ਹੁਣ ਇਸ ਆਡੀਓ ਨੇ ਜਿੱਥੇ SGPC ਘਿਰਦੀ ਨਜ਼ਰ ਆ ਰਹੀ ਹੈ ਕਿ ਮਾਮਲਾ ਤਾਂ ਹੈਗਾ ਜੀ ਪਾਵਨ ਸਰੂਪਾਂ ਦਾ, ਉਹ ਅਗਨ ਭੇਟ ਹੋਣ ਵਾਲਾ ਵੀ ਹੈ ਮਾਮਲਾ, ਉਹ ਲਾਪਤਾ ਹੋਣ ਵਾਲਾ ਵੀ ਮਾਮਲਾ ਹੈ ਨਾ, ਉਹ ਗੋਲ ਕਰਨ ਵਾਲਾ ਪਹਿਲੂ ਵੀ ਹੈਗਾ। ਕਿੰਨੇ ਛਪੇ ਸੀ, ਕਿੰਨੇ ਸਟੋਰ ਚ ਆਏ ਸੀ, ਕਿੰਨੇ ਰੱਖੇ ਸੀ, ਕਿੰਨੇ ਅਗਨ ਭੇਟ ਹੋ ਗਏ, ਕਿੰਨੇ ਕਿੱਥੇ ਗਏ, ਉਹ ਸਾਰੇ ਸਵਾਲ ਨਵੇਂ ਸਿਰੇ ਤੋਂ ਜਨਮ ਹੋ ਗਏ ਜੀ। ਤੇ ਉਹਦੇ ਵਿੱਚ ਜਿੰਨੇ ਨਾਮ ਆ ਰਹੇ ਨੇ, ਮਤਲਬ ਉਹ ਗੱਲਬਾਤ ਦਾ ਆਧਾਰ ਜਿਹਦੇ ਨਾਲ ਦੱਸਿਆ ਜਾ ਰਿਹਾ, ਜੇ ਸਹੀ ਹੈ ਸਾਰਾ ਕੁਝ, ਤਾਂ ਉਹ ਬੰਦਾ SGPC ਮੈਂਬਰ ਹੈ ਤੇ ਪੁਰਾਣਾ ਫੈਡਰੇਸ਼ਨ ਆਗੂ ਰਿਹਾ। ਸਹੀ। ਤੇ ਉਹ ਤੋਂ ਬਿਨਾਂ ਜਿਹਨੇ ਮੌਜੂਦਾ ਸਾਬਕਾਵਾਂ ਦੇ ਨਾਮ ਆ ਰਹੇ ਨੇ, ਉਹ ਸਾਰੇ ਸਵਾਲਾਂ ਦੇ ਘੇਰੇ ਚ ਆ ਗਿਆ ਸਾਰਾ ਕੁਝ। ਤੋ ਇਹ ਮਾਮਲਾ ਤਾਂ ਪਚੀਦਾ ਹੋ ਗਿਆ ਤੇ ਮਾਮਲਾ ਤਾਂ ਕੁਝ ਹੈਗਾ, ਇਹ ਵੀ ਸਪਸ਼ਟ ਹੋ ਗਿਆ ਜੇ ਆਡੀਓ ਬਿਲਕੁਲ ਸੱਚੀ ਹੈ। ਤੇ ਫਿਰ ਹਲੇ ਵੀ ਸ਼੍ਰੋਮਣੀ ਕਮੇਟੀ ਚੁੱਪ ਰਹੂਗੀ, ਜਾਂ ਤਾਂ ਸ਼੍ਰੋਮਣੀ ਕਮੇਟੀ ਜਾਂਚ ਕਰਾ ਕੇ ਉਸ ਆਡੀਓ ਨੂੰ ਝੂਠ ਸਾਬਤ ਕਰਕੇ ਸਾਹਮਣੇ ਲਿਆਵੇ, ਜਾਂ ਫਿਰ ਜਵਾਬ ਦੇਵੇ ਜੀ ਕਿ ਹੁਣ ਇਹ ਕੀ ਹੈ ਜੀ। ਉਹਦੇ ਨਾਲੋਂ ਵੀ ਵੱਡਾ ਮਾਮਲਾ, ਮਤਲਬ ਇੱਕ ਮਾਮਲਾ ਤਾਂ ਹੈਗਾ ਹੀ ਹੈ ਜਿਹੜਾ ਬੇਅਦਬੀਆਂ ਤੋਂ ਲੈ ਕੇ 2015 ਦੀਆਂ ਘਟਨਾਵਾਂ ਤੋਂ ਲੈ ਕੇ 2020 ਤੱਕ ਇਹ ਪਾਵਨ ਸਰੂਪਾਂ ਦੇ ਲਾਪਤਾ ਹੋਣ ਦਾ ਮਾਮਲਾ, ਜਾਂ ਦਸਤਾਵੇਜ਼ੀ ਅੰਕੜਿਆਂ ਦੀ ਗਲਤ ਪੇਸ਼ਕਾਰੀ ਦਾ ਮਾਮਲਾ, ਜਾਂ ਭੇਟਾ ਦਾ ਮਾਮਲਾ, ਇਹ ਜੋ ਵੀ ਹੈਗਾ ਉਹ ਤਾਂ ਹੈਗੇ ਹੀ ਨੇ। ਉਹ ਤੋਂ ਬਿਨਾਂ ਇੱਕ ਹੋਰ ਖੁਲਾਸਾ ਕਰਦੀ ਹੈ ਇਹ ਆਡੀਓ, ਜੇ ਇਸੇ ਤਰੀਕੇ ਕਰਦੀ ਸਹੀ ਆਡੀਓ ਹੈ, ਠੀਕ ਹੈ, ਉਹਦੇ ਵਿੱਚ ਸੁਣ ਕੇ ਦੇਖੋ ਕਿ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਗੱਲ ਕਰਦੇ ਆ, ਉਹਨਾਂ ਦਾ ਤਰੀਕਾਕਾਰ ਕੀ ਹੈ। ਸਹੀ ਹੈ। ਉਹ ਸ਼ਬਦ ਚੋਣ ਕਹੀ ਜੀ ਕਰਦੇ ਨੇ। ਪ੍ਰਵੀਨ ਜੀ, ਆਪਾਂ ਪਿੱਠ ਪਿੱਛੇ ਬੋਲਣਾ ਹੋਵੇ, ਮੂੰਹ ਤੇ ਬੋਲਣਾ ਹੋਵੇ, ਜਨਤਕ ਬੋਲਣਾ ਹੋਵੇ, ਹੈ ਨਾ, ਸਮਾਜਿਕ ਬੋਲਣਾ ਹੋਵੇ, ਮੀਡੀਆ 'ਚ ਬੋਲਣਾ ਹੋਵੇ, ਜਿਸ ਧਿਰ ਪ੍ਰਤੀ, ਜਿਸ ਧਰਮ ਪ੍ਰਤੀ, ਜਿਸ ਸੰਸਥਾ ਪ੍ਰਤੀ, ਜਿਸ ਸ਼ਖਸੀਅਤ ਪ੍ਰਤੀ, ਜਿਸ ਗ੍ਰੰਥ ਪ੍ਰਤੀ ਤੁਹਾਡਾ ਸਤਿਕਾਰ ਹੋਏਗਾ, ਉਸਦੇ ਪ੍ਰਤੀ ਤੁਹਾਡੀ ਆਸਥਾ ਹੋਏਗੀ, ਤਾਂ ਤੁਹਾਡੇ ਸ਼ਬਦਾਂ ਦੇ ਵਿੱਚ ਉਹ ਮਿਠਾਸ, ਉਹ ਸਤਿਕਾਰ ਝਲਕੇਗਾ। ਸਹੀ ਗੱਲ ਹੈ, ਬਿਲਕੁਲ, ਇਹ 'ਚ ਕੋਈ ਦੋਰਾਏ। ਕੋਈ ਮੈਨੂੰ ਪੁੱਛੇ, ਤੁਹਾਨੂੰ ਪੁੱਛੇ, ਕਿਸੇ ਨੂੰ ਪੁੱਛੇ ਕੀ ਨਾਂ ਹੈ ਜੀ, ਬੰਦਾ ਆਪਣਾ ਨਾਮ, ਮੇਰਾ ਨਾਂ ਜੀ ਸਿੰਘ ਕੁਮਾਰ ਏਦਾਂ ਦੱਸਦੇ ਆਪਾਂ, ਸਿੱਧਾ ਨਾਮ ਬੋਲਦੇ ਆ। ਪਰ ਜਿੱਦਾਂ ਹੀ ਸਾਡੇ ਬਾਪੂ ਦਾ ਨਾਮ, ਸਾਡੇ ਪਿਤਾ ਦਾ ਨਾਮ ਪੁੱਛਿਆ ਜਾਂਦਾ, ਤਾਂ ਅਸੀਂ ਸ਼੍ਰੀ ਜਾਂ ਸਰਦਾਰ ਲਾ ਕੇ ਬੋਲਦੇ ਆ। ਸਹੀ। ਤੇ ਤੁਸੀਂ ਪਾਵਨ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਕੀ ਕਹਿ ਕੇ ਸੰਬੋਧਨ ਕਰ ਰਹੇ ਹੋ, ਕਿਸ ਤਰੀਕੇ ਨਾਲ ਸੰਬੋਧਨ ਕਰ ਰਹੇ ਹੋ? ਉਸਦੇ ਵਿੱਚ ਮੈਨੂੰ ਤਾਂ ਸ਼ਬਦ ਬੋਲਣਾ ਵੀ ਵਾਜਬ ਨਹੀਂ ਲੱਗਦਾ ਜੇ ਮੈਂ ਉਹਦਾ ਹਵਾਲਾ ਵੀ ਦੇਣਾ ਚਾਹਾਂ। ਜਿਨ੍ਹਾਂ ਨੇ ਆਡੀਓ ਸੁਣ ਲਈ ਉਹਨਾਂ ਨੂੰ ਪਤਾ ਹੋਣਾ, ਜਿਹੜਾ ਨਹੀਂ ਸੁਣੀ ਉਹ ਸੁਣ ਕੇ ਦੇਖ ਲੈਣ। ਸੋ ਇੱਥੋਂ ਪਤਾ ਲੱਗਦਾ ਕਿ ਤੁਹਾਡੇ ਅੰਦਰ ਕਿਹੋ ਜਿਹੀ ਧਾਰਮਿਕਤਾ ਹੈ, ਸਹੀ ਗੱਲ, ਕਿਹੋ ਜਿਹਾ ਸਤਿਕਾਰ ਹੈ। ਸਿਰਫ ਤੁਸੀਂ ਕੁਰਸੀਆਂ ਮਾਣਦੇ ਹੋ, ਅਹੁਦੇ ਮਾਣਦੇ ਹੋ ਤੇ ਉਹਦੇ ਆਨੰਦ ਦੇ ਵਿੱਚ ਜਿਉਣਾ ਚਾਹੁੰਦੇ ਹੋ। ਤੇ ਪਰ ਇਸ ਆਡੀਓ ਨੇ ਜੇ ਸੱਚੀ ਹੈ ਤਾਂ SGPC ਤਾਂ ਘੇਰੀ ਅਕਾਲੀ ਦਲ ਤੱਕ ਇਹ ਸਵਾਲ ਆਏਗਾ, ਜਿਹਦੀ ਗੱਲ ਆਪਾਂ ਕਰਦੇ ਸੀ ਕਿ ਜਾਂਚ ਉੱਥੇ ਤੱਕ ਜਾਣੀ ਹੈ। ਕੱਲ ਅਕਾਲੀ ਦਲ ਨੂੰ ਸਾਹਮਣੇ ਆ ਕੇ ਬੰਟੀ ਰਮਾਣਾ ਨੂੰ ਪ੍ਰੈਸ ਕਾਨਫਰੰਸ ਕਰਨੀ ਪਈ ਕਿ ਜੀ ਇਹ ਤਾਂ ਸਭ ਤੋਂ ਡਰ ਗਏ, ਇਹ ਤਾਂ ਅਸੀਂ ਜੀ ਆ ਰਹੇ ਹਾਂ ਤਾਂ 328 ਸਰੂਪਾਂ ਦਾ ਮਾਮਲਾ ਅਕਾਲੀ ਦਲ ਨੂੰ ਲੱਗਣ ਲੱਗ ਗਿਆ, ਮਤਲਬ ਸੇਕ ਸਾਡੇ ਤੱਕ ਆਊਗਾ। ਬੇਸ਼ੱਕ ਸੱਤਾਧਾਰੀ ਤੇ ਕਰ ਸਿਆਸਤ ਰਹੀ ਹੈ, ਸਹੀ ਗੱਲ ਹੈ, ਬਿਲਕੁਲ, ਉਹ ਲੁਕੀ ਨਹੀਂ ਕਿਸੇ ਤੋਂ, ਉਹ ਧਾਰਮਿਕ ਭਾਵਨਾਵਾਂ ਨਾਲ ਇਨਸਾਫ ਦਿਵਾਉਣ ਲਈ ਨਹੀਂ। ਫਿਰ ਤਾਂ ਸਾਰੀਆਂ ਚੀਜ਼ਾਂ ਇੱਕਸਾਰ ਹੁੰਦੀਆਂ। ਜੀ। ਪੰਜਾਬ 'ਚ ਕੁਰਾਨ ਨਾਲ ਵੀ ਬੇਅਦਬੀ ਹੋਈ ਆ, ਪੰਜਾਬ 'ਚ ਗੀਤਾ ਨਾਲ ਵੀ ਬੇਅਦਬੀ ਹੋਈ ਆ, ਪੰਜਾਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਲਗਾਤਾਰ ਬੇਅਦਬੀ ਦੀਆਂ ਘਟਨਾਵਾਂ ਨੇ। ਬਾਈਬਲ, ਕਲਾਂ, ਬਰਗਾੜੀ, ਕੋਟਪੂਰਾ, ਗੋਲੀकांड, ਇਹ ਸਾਰੇ ਅਹਿਮ ਤੌਰ ਦੇ ਉੱਤੇ ਸਭ ਤੋਂ ਵੱਡੇ ਪ੍ਰਤੀਕ ਵਜੋਂ ਸਾਹਮਣੇ ਚੁਣੌਤੀ ਬਣ ਕੇ ਖੜੇ ਨੇ। ਸਰਕਾਰ ਨੇ ਉਹਦੇ ਤੇ ਪੂਣੀ ਵੀ ਨਹੀਂ ਕੱਤੀ, ਸਰਕਾਰ ਨੂੰ ਉਹ ਦਰਦ ਚੇਤੇ ਵੀ ਨਹੀਂ ਆਇਆ। ਜੇ ਸੱਚਮੁੱਚ ਧਾਰਮਿਕ ਖੇਤਰ ਦੇ ਇਨਸਾਫ ਦਿਵਾਉਣਾ ਸੀ ਤਾਂ ਉਹਦੇ ਲਈ ਵੀ ਪਹਿਲ ਕਦਮੀ ਕਰਨੀ ਸੀ। ਉਹ ਤਾਂ ਭਗੌੜੇ ਹੋ ਤੁਸੀਂ, ਕਿਉਂਕਿ ਉਹਦੇ ਵਿੱਚ ਆਪ ਵੀ ਕਰਦੇ ਹੋ ਜੀ। ਪਰ ਇਸ ਮਸਲੇ ਤੁਹਾਨੂੰ ਲੱਗਦਾ ਕਿ ਅਸੀਂ ਕੋਈ ਸਿਮਤੀ ਹਾਸਲ ਕਰ ਸਕਦੇ ਹਾਂ, ਬਾਦਲ ਵਿਰੋਧੀ ਵੋਟ ਸਾਨੂੰ ਆ ਸਕਦੀ ਹੈ, ਸਿੱਖ ਭਾਵਨਾਵਾਂ ਦੇ ਮਨ ਨੂੰ ਜੇ ਗੱਲ ਲੱਗ ਗਈ ਤਾਂ ਸਾਨੂੰ ਵੋਟ ਵੱਧ ਸਕਦੀ ਹੈ। ਤੁਸੀਂ ਵੋਟ ਸਿਆਸਤ ਕਰ ਰਹੇ ਹੋ। ਪਰ
ਇਹ ਆਡੀਓ ਜਿਹੜੀ ਬਹੁਤ ਪਹਿਲਾਂ ਕਿਹਾ ਜਾ ਰਿਹਾ ਕਮਲਜੀਤ ਸਿੰਘ ਹੋਰਾਂ ਨੇ ਚੋਰੀ ਬਣਾਈ ਸੀ, ਮਤਲਬ ਪਤਾ ਨਹੀਂ ਜਰਾਬ ਚ ਪਾ ਕੇ ਲੈ ਗਏ ਸੀ ਜੀ, ਰਿਕਾਰਡਰ ਉੱਥੋਂ ਬਣ ਕੇ ਆਈ ਹੈ। ਜੇ ਇਹਦੀ ਜਾਂਚ ਹੋ ਕੇ ਸੱਚ ਸਾਬਤ ਹੋ ਜਾਵੇ ਤਾਂ ਅਕਾਲ ਤਖਤ ਸਾਹਿਬ ਦਾ ਮਤਲਬ ਓਟ ਆਸਰਾ ਲੈਣ ਦੀ ਕੋਸ਼ਿਸ਼ ਕਰ ਰਹੀ ਹੈ ਐਸਜੀਪੀਸੀ ਤਾਂ ਘਿਰੂਗੀ। ਉਹਨਾਂ ਨੂੰ ਢਾਲ ਬਣਾ ਕੇ ਪਿੱਛੇ ਖੜਨ ਦੀ ਕੋਸ਼ਿਸ਼ ਕਰ ਰਹੀ 328 ਰੁਪਏ ਦੇ ਮਾਮਲੇ 'ਚ ਐਸਜੀਪੀਸੀ ਤਾਂ ਘਿਰੂਗੀ। ਉਹ ਐਸਜੀਪੀਸੀ ਨੂੰ ਅੱਜ ਕੱਲ੍ਹ ਚਲਾਉਣ ਵਾਲੀ ਧਿਰ ਅਕਾਲੀ ਦਲ ਬਾਦਲ ਉਹ ਵੀ ਘਿਰੂਗੀ ਉੱਥੇ ਤੱਕ ਜਾਊਗਾ ਇਹ ਮਾਮਲਾ, ਤੇ ਇਹ ਸਿਆਸੀ ਤੌਰ ਦੇ ਉੱਤੇ ਫਿਰ ਅਕਾਲੀ ਦਲ ਦੀ ਨਵੀਂ ਚੁਣੌਤੀ, ਨਵੀਂ ਮੁਸ਼ਕਲ ਖੜੀ ਹੋ ਸਕਦੀ ਹੈ। ਅਕਾਲੀ ਦਲ ਤਾਂ ਪਤਾ ਨਹੀਂ ਕੀ ਗੱਲ ਆ ਸ਼ਰਮਾ ਜੀ, ਇੱਕ ਚੀਜ਼ ਨੂੰ ਸਮੇਟਦੇ ਨੇ, ਡੈਮੇਜ ਕੰਟਰੋਲ ਕਰਦੇ ਨੇ, ਉਸ ਤੋਂ ਬਾਅਦ ਅਗਲੇ ਮਸਲੇ ਦੇ ਵਿੱਚ ਫੇਰ ਫਸ ਜਾਂਦੇ ਨੇ। ਉਹ ਪੁਰਾਣਾ ਜਿਹੜਾ ਡੈਮੇਜ ਕੰਟਰੋਲ, ਜਦੋਂ ਗਲਤੀਆਂ ਹੀ ਇੰਨੀਆਂ ਕੀਤੀਆਂ ਹੋਣਗੀਆਂ ਫਿਰ ਉਹ ਇੱਕ ਪੈਂਚਰ ਦੋ ਪੈਂਚਰ ਤਾਂ ਲੱਗ ਜਾਂਦੇ ਹੁੰਦੇ ਨੇ, ਜੇ ਕੱਟ ਹੀ ਲੱਗ ਜਾਣ ਟਾਇਰਾਂ 'ਚ ਵੱਡੇ ਵੱਡੇ ਫਿਰ ਉਹ ਪੈਂਚਰ ਨਹੀਂ ਲੱਗਦੇ, ਟਾਇਰ ਬਦਲਨੇ ਪੈਂਦੇ ਆ ਜੀ। ਸਹੀ, ਤੇ ਉਹ ਤਿਆਰ ਨਹੀਂ ਅਜੇ ਤੱਕ। ਜੀ ਅਗਲੀ ਗੱਲ ਕਰੀਏ 15 ਜਨਵਰੀ ਦੀ। 15 ਜਨਵਰੀ ਤੋਂ ਪਹਿਲਾਂ ਕਹਿੰਦੇ ਹੁਣ 14 ਜਨਵਰੀ ਅਹਿਮ ਬਣ ਗਈ। 15 ਜਨਵਰੀ ਤਾਂ ਅਹਿਮ ਸੀਗੀ ਕਿਉਂਕਿ ਮੁੱਖ ਮੰਤਰੀ ਨੂੰ ਜਥੇਦਾਰ ਸਾਹਿਬ ਨੇ ਤਲਬ ਕੀਤਾ ਸੀਗਾ 15 ਜਨਵਰੀ ਦੇ ਦਿਨ। 14 ਜਨਵਰੀ ਕਿਵੇਂ ਅਹਿਮ ਬਣ ਗਈ? ਪ੍ਰਵੀਨ ਜੀ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ 15 ਜਨਵਰੀ ਤੇ ਸਭ ਦੀਆਂ ਨਜ਼ਰਾਂ ਨੇ। 15 ਜਨਵਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਸੱਦਿਆ ਗਿਆ। ਉਹਦੇ ਤੇ ਪੈਰਲਲ ਇੱਕ ਬਹਿਸ ਛਿੜੀ ਹੋਈ ਹੈ ਕਿ ਸੱਦਿਆ ਵੀ ਜਾ ਸਕਦਾ, ਜੇ ਨਹੀਂ ਤੇ ਜੇ ਸਕੱਤਰੇ ਸੱਦਿਆ ਜਾ ਸਕਦਾ ਫਿਰ ਅਕਾਲ ਤਖਤ ਸਾਹਿਬ ਤੇ ਸਕੱਤਰੇ 'ਚ ਫਰਕ ਕੀ ਹੈ, ਸਾਨੂੰ ਇਹ ਦੱਸ ਦਿਓ ਜੀ। ਫਿਰ ਕੁਝ ਧਿਰਾਂ ਇਹ ਵੀ ਸਵਾਲ ਕਰਦੀਆਂ ਨੇ ਕਿ ਫਿਰ ਉੱਥੋਂ ਤਨਖਾਹ ਕਿਵੇਂ ਲੱਗੂਗੀ ਜੀ, ਲੱਗ ਵੀ ਸਕਦੀ ਹੈ ਕਿ ਨਹੀਂ। ਇਹ ਇੱਕ ਨਵੀਂ ਬਹਿਸ ਹੈਗੀ ਹੈ, ਪਰ ਤਾਂ ਵੀ 15 ਤਰੀਕ ਤੇ ਸਭ ਦੀਆਂ ਨਜ਼ਰਾਂ ਨੇ। ਪਰ ਉਹ ਤੋਂ ਪਹਿਲਾਂ 14 ਇਸ ਲਈ ਅਹਿਮ ਹੈ ਕਿ 14 ਨੂੰ ਜੀ ਮਾਘੀ ਮੇਲੇ ਮੌਕੇ ਕਾਨਫਰੰਸਾਂ ਨੇ ਜੀ, ਤੇ ਲੰਬੇ ਸਮੇਂ ਬਾਅਦ ਮੇਰਾ ਖਿਆਲ ਆਮ ਆਦਮੀ ਪਾਰਟੀ ਦੀ ਉੱਥੇ ਕਾਨਫਰੰਸ ਹੋਣੀ ਹੈ ਤੇ ਉੱਥੇ ਅਕਾਲੀ ਦਲ ਨੇ ਆਪਣੀ ਤਹਿ ਥਾਂ ਦੇ ਉੱਤੇ ਕਾਨਫਰੰਸ ਦਾ ਝੰਡਾ ਗੱਡ ਦਿੱਤਾ ਹੈ ਕਿ ਅਸੀਂ ਤਾਂ ਜਿੱਥੇ ਪਹਿਲਾਂ ਕਰਦੇ ਹਾਂ ਉੱਥੇ ਕਰਾਂਗੇ। ਤੇ ਸੁਖਬੀਰ ਬਾਦਲ ਤਾਂ ਪਿੰਡਾਂ ਸ਼ਹਿਰਾਂ ਕਸਬਿਆਂ 'ਚ ਜਾ ਕੇ ਲੋਕਾਂ ਨੂੰ ਅਪੀਲ ਕਰ ਰਹੇ ਨੇ ਕਿ ਵੀ ਇਕੱਠ ਕਰ ਲਿਓ, ਇੱਥੋਂ ਹੀ ਆਪਣੇ 227 ਦਾ ਰਾਹ ਖੁੱਲਣਾ। ਮਤਲਬ ਇਕੱਠ ਨਾਲ ਖੁੱਲਦਾ, ਮੁੱਦਿਆਂ ਨਾਲ ਨਹੀਂ ਖੁੱਲਦਾ। ਸਹੀ ਗੱਲ ਹੈ ਨਾ। ਤੇ ਇਹੀ ਕੋਸ਼ਿਸ਼ ਦੇ ਵਿੱਚ ਸੱਤਾਧਾਰੀ ਧਿਰ ਹੈ, ਕਿਉਂਕਿ ਉਹਨਾਂ ਨੂੰ ਲੱਗਦਾ ਕਿ ਅਗਲੇ ਸਾਲ ਪਤਾ ਨਹੀਂ ਇੱਥੇ ਕਾਨਫਰੰਸ ਇਸ ਤਰੀਕੇ ਨਾਲ ਕਰ ਪਾਵਾਂਗੇ ਜਿਸ ਤਰੀਕੇ ਨਾਲ ਇਸ ਸਾਲ ਕਰ ਰਹੇ, ਕਿਉਂਕਿ ਅਗਲੇ ਸਾਲ ਜਦੋਂ 227 ਦੀ ਜਨਵਰੀ ਨੇ ਤਦ ਤੱਕ ਚੋਣ ਜਾਬਤਾ ਲੱਗ ਸਕਦਾ, ਤੇ ਜੇ ਚੋਣ ਜਾਬਤਾ ਲੱਗਦਾ ਫਿਰ ਕੁਝ ਗੱਲਾਂ ਬੋਲਣੀਆਂ, ਐਲਾਨ ਕਰਨੇ, ਹੋਰ ਤਰੀਕਾ ਕਰ ਹੁੰਦਾ। ਸੋ ਇਸ ਲਈ ਉਹਨਾਂ ਨੂੰ ਲੱਗਦਾ ਵੈਸੇ ਇਹ ਤੋਂ ਬਾਅਦ ਅਜੇ ਹੁੱਲਾ ਮਹੱਲਾ ਆਉਣਾ, ਵਿਸਾਖੀ ਆਉਣੀ ਹੈ, ਪਰ ਤਾਂ ਵੀ ਮਾਘੀ ਮੇਲੇ ਦੇ ਮੌਕੇ ਇਸ ਵਾਰ ਮੰਨਿਆ ਜਾ ਰਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਧਿਆਨ 'ਚ ਰੱਖਦੇ ਹੋਏ ਚੋਣ ਬਿਗਲ ਇੱਥੋਂ ਹੀ ਵੱਜ ਜਾਣੇ ਆ। ਸਭ ਨੂੰ ਪਤਾ ਮੁੱਖ ਮਹਿਮਾਨ ਇਹਨਾਂ ਦੀ ਸਟੇਜ ਤੇ ਕੇਜਰੀਵਾਲ ਹੋਊਗਾ, ਠੀਕ ਹੈ ਨਾ, ਭਗਵੰਤ ਮਾਨ ਪਿੱਛੇ ਪਿੱਛੇ ਹੋਊਗਾ, ਤੇ ਉੱਥੋਂ ਇਹ ਵੱਡੇ ਐਲਾਨ ਕਰਨੀ। ਹੋ ਸਕਦਾ 1000 ਰੁਪਏ 1100 ਰੁਪਏ ਵਾਲੀ ਕੋਈ ਗੱਲ ਹੋ ਜਾਵੇ, ਹੋ ਸਕਦਾ ਫਿਰ ਇਸੇ ਨਾਲ ਗੁੱਤਾ ਸਾਰਿਆਂ ਨਾਲ ਜਿਹੜਾ 10 ਲੱਖ ਵਾਲੇ ਬੀਮੇ ਵਾਲੀ ਗੱਲਾਂ ਨੇ, ਹੋ ਸਕਦਾ ਮਤਲਬ ਯੁੱਧ ਨਸ਼ਿਆਂ ਵਿਰੁੱਧ ਦਾ ਕੋਈ ਹਵਾਲਾ ਹੋਵੇ। ਇਹ ਤਾਂ ਰੱਬ ਜਾਣੇ ਕਿਹੜਾ ਤੀਰ ਚਲਾਉਣਗੇ ਨਵਾਂ, ਹੈ ਨਾ, ਕਿਉਂਕਿ ਇਹ ਤੇ ਬੀਜੇਪੀ ਇੱਕੋ ਤਰੀਕਾ ਕਰਨਾ ਚੱਲਦੇ ਨੇ, ਨਾਅਰਿਆਂ ਦੇ ਸਹਾਰੇ, ਪੰਜ ਲਾਈਨਾਂ ਦੇ ਸਹਾਰੇ, ਸੋਸ਼ਲ ਮੀਡੀਆ ਤੇ ਬੈਨਰਾਂ ਬੋਰਡਾਂ ਦੇ ਸਹਾਰੇ। ਉਹੀ ਜਿਹੀ ਕੋਈ ਨਵੀਂ ਯੋਜਨਾ ਕਿਹੜੀ ਲਿਆਉਂਦੇ ਨੇ ਕੱਢੀ, ਕੋਈ ਦੇਖਣ ਵਾਲੀ ਗੱਲ। ਉਹਦੇ ਨਾਲੋਂ ਵੀ ਅਹਿਮ ਗੱਲ ਇਹ ਹੈ ਕਿ ਬੀਜੇਪੀ ਪੂਰੀ ਤਿਆਰੀ ਨਾਲ ਮਾਘੀ ਮੇਲੇ ਦੇ ਉੱਤੇ ਆ ਰਹੀ ਹੈ। ਠੀਕ ਹੈ, ਇੱਕ ਤਰ੍ਹਾਂ ਨਾਲ ਅਕਾਲੀ ਦਲ ਤੋਂ ਅੱਡ ਹੋ ਕੇ ਜੇ ਕੋਈ ਵੱਡੀ ਰੈਲੀ, ਵੱਡੀ ਕਾਨਫਰੰਸ ਕਰਨ ਜਾ ਰਹੀ ਹੈ ਬੀਜੇਪੀ ਤਾਂ ਮਾਘੀ ਮੇਲੇ ਤੇ ਕਰਨ ਜਾ ਰਹੀ ਹੈ, ਤੇ ਉੱਥੇ ਆਪਣੀ ਤਾਕਤ ਦਿਖਾਉਣਾ ਚਾਹੁੰਦੇ ਨੇ ਜੀ। ਹੁਣ ਉਹ ਤਾਕਤ ਇਸ ਤਰੀਕੇ ਨਾਲ ਦਿਖਾਉਣ ਦੀ ਤਿਆਰੀ ਹੈ ਕਿ 2 ਤਾਂ ਇਹਨਾਂ ਦੇ ਮੁੱਖ ਮੰਤਰੀ ਆਉਣਗੇ, ਹਰਿਆਣੇ ਨਾਲੇ ਰਾਜਸਥਾਨ ਨਾਲ, 3 ਤੋਂ 4 ਕੇਂਦਰੀ ਮੰਤਰੀ ਆ ਸਕਦੇ ਨੇ, 2 ਤਾਂ ਤੈਅ ਹੋ ਗਏ, ਕਹਿੰਦੇ ਸ਼ਿਵਰਾਜ ਚੌਹਾਨ ਤੇ ਰਵਨੀਤ ਬਿੱਟੂ। 1 ਜਾਂ 2 ਨੂੰ ਇੱਕ ਹੋਰ ਨਾਲ ਲੈ ਕੇ ਆਉਣਾ ਆਪਣੇ ਨਾਲ, ਮਤਲਬ ਇਹੀ ਜੀ ਤਿਆਰੀ ਹੈ ਕੋਈ ਕਿ 4 ਘੱਟੋ ਘੱਟ ਕੇਂਦਰੀ ਮੰਤਰੀ ਲਿਆਈਏ। ਤੇ ਇਹੀ ਨਹੀਂ, ਮਨਜਿੰਦਰ ਸਿਰਸਾ ਦਿੱਲੀ ਵਾਲਾ ਮੰਤਰੀ, ਫਿਰ ਪੰਜਾਬ ਵਾਲੀ ਬੀਜੇਪੀ ਲੀਡਰਸ਼ਿਪ, ਇਸ ਲਈ ਇਹਨਾਂ ਦਾ ਵੀ ਪੂਰਾ ਜ਼ੋਰ ਲੱਗਿਆ। ਵੈਸੇ ਕਰ ਪੈਲਸ ਪੁਲਸ 'ਚ ਰਹੇ ਨੇ, ਪਰ ਤਾਂ ਵੀ ਅਗਲੇ ਆਪਣੀ ਇਕੱਠ ਭੀੜ ਦਿਖਾਉਣਾ ਚਾਹੁੰਦੇ ਨੇ, ਪੰਜਾਬ ਦੇ ਹਵਾਲੇ ਨਾਲ ਗੱਲ ਕਰਨਾ ਚਾਹੁੰਦੇ ਨੇ। ਦੇਖਦੇ ਹਾਂ ਕਾਨਫਰੰਸ ਤਾਂ ਸਿਮਰਜੀਤ ਮਾਨ ਦਲ ਤੇ ਅੰਮ੍ਰਿਤਪਾਲ ਹੋਰਾਂ ਦੀ ਧਿਰ ਵੀ ਕਰੇਗੀ ਜੀ, ਪਰ ਅਹਿਮ ਤੌਰ ਦੇ ਉੱਤੇ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਵਜੋਂ ਜੇ ਖੇਤਰੀ ਪਾਰਟੀ ਵਜੋਂ ਅਕਾਲੀ ਦਲ ਦੀ ਕਾਨਫਰੰਸ ਤੇ ਬੀਜੇਪੀ ਜਿਹੜੀ ਪੰਜਾਬ 'ਚ ਪੈਰ ਧਰਾ ਪਾਲਦੀ ਉਹਦੀ ਕਾਨਫਰੰਸ ਤੇ ਨਜ਼ਰਾਂ ਨੇ। ਉੱਥੇ ਕਾਂਗਰਸ ਸ਼ਾਇਦ ਨਦਾਰਦ ਰਹੇ। ਠੀਕ ਹੈ, ਕਾਂਗਰਸ ਦਾ ਜੇ ਇਸ ਮਸਲੇ ਦੇ ਫੈਸਲੇ ਨਹੀਂ ਕਰ ਸਕੀ, ਹੁਣ ਤਾਂ ਦਿਨੇ 4 ਰਹੇ ਕਿ ਹੁਣ ਕੀ ਹੋਣਾ। ਸੋ ਇਸ ਲਈ ਉਮੀਦ ਹੈ ਕਿ ਕਾਂਗਰਸ ਦੀ ਕਾਨਫਰੰਸ ਨਾ ਹੋਵੇ, ਬਾਕੀਆਂ ਦੀ ਹੁੰਦੀ ਹੈ ਤਾਂ ਫਿਰ 14 ਤਰੀਕ ਤੇ ਨਜ਼ਰਾਂ ਰਹਿਣਗੀਆਂ ਜੀ ਕਿ ਇੱਥੋਂ ਕਿਹੜੇ ਸਿਆਸੀ ਬਣ ਚੱਲਦੇ ਨੇ। ਧਿਰਾਂ ਮੰਨ ਰਹੀਆਂ ਨੇ ਕਿ ਇੱਥੋਂ ਰੋਡ ਮੈਪ ਤੈਅ ਹੋ ਕੇ ਨਿਕਲੂਗਾ 2027 ਦਾ। ਰੋਡ ਮੈਪ ਕੀ ਹੋਊਗਾ ਕਿ ਅਸੀਂ ਆ ਰਹੇ ਹਾਂ, ਡਾਇਨਾਸੌਰ ਆ ਰਿਹਾ, ਉਹ ਕਹਿੰਦੇ ਅਸੀਂ ਜਾ ਹੀ ਨਹੀਂ ਰਹੇ, ਇਹ ਕਿਵੇਂ ਆ ਰਹੇ ਨੇ,
ਹੈ ਨਾ। ਬੀਜੇਪੀ ਕਹਿੰਦੀ ਸੈਂਟਰ ਵਾਲੀ ਉਰੇ ਬਣਾ ਲਓ ਡਬਲ ਇੰਜਨ। ਸੋ ਸਾਰੇ ਆਪਣੀ ਸੱਤਾ ਚ ਆਉਣ ਲਈ ਨਹੀਂ, ਜਿਵੇਂ ਆਪਾਂ ਗੱਲ ਸ਼ੁਰੂ ਕੀਤੀ ਸੀ, ਕੋਈ ਪੰਜਾਬ ਦੇ ਧਰਾਤਲ ਦੇ ਮੁੱਦੇ, ਕੋਈ ਕੇਂਦਰ ਦੀ ਵਧੀਕੀ ਦੇ ਮੁੱਦੇ, ਪੰਜਾਬ ਦੀ ਆਰਥਿਕ ਸਥਿਤੀ, ਨੌਜਵਾਨੀ ਦੀ ਹਾਲਤ, ਕਿਸੇ ਮੁੱਦੇ ਤੇ ਕੋਈ ਅਜਿਹਾ ਸਟਰਕਚਰ ਲੈ ਕੇ ਸਾਹਮਣੇ ਨਹੀਂ ਆ ਰਿਹਾ, ਅਜਿਹਾ ਢਾਂਚਾ ਲੈ ਕੇ ਸਾਹਮਣੇ ਨਹੀਂ ਆ ਰਿਹਾ ਕਿ ਮੈਂ ਆਹ ਤਿਆਰੀ ਨਾਲ ਬੈਠਾ ਭਾਈ, ਮੇਰੇ ਕੋਲ ਆਹ ਯੋਜਨਾ ਹੈਗੀ ਹੈ, ਮੇਰੇ ਕੋਲ ਆਹ ਤਰੀਕਾ ਹੈਗਾ, ਲੋਕਾਂ ਨੂੰ ਸਮਝਾ ਸਕੋ। ਸਵੈ ਇੱਕ ਲਾਈਨ ਦੇ ਨਾਅਰੇ ਦੇ ਕੇ 2027 ਚ ਆਉਣ ਲਈ ਕਲੇ ਨੇ। ਇਸ ਲਈ 14 ਤਰੀਕ ਤੇ ਨਜ਼ਰ ਹੋਊਗੀ। 14 ਵੀ ਅਹਿਮ ਹੋਣ ਵਾਲੀ ਹੈ ਪੰਜਾਬ ਲਈ, ਸਿਆਸੀ ਬਾਣ ਚੱਲਣਗੇ ਉਦੋਂ ਸਰ। ਜੀ ਜੀ, ਅਗਲੀ ਗੱਲ ਕਰੀਏ ਜਾਂਦੇ ਜਾਂਦੇ, ਮਾਫ ਕਰਨਾ, ਜਾਂਦੇ ਜਾਂਦੇ ਨਹੀਂ, ਖਬਰਾਂ ਵਾਲੇ ਹੋਰ ਵੀ ਆਪਾਂ ਚਰਚਾ ਕਰਨੀ ਹੈ। ਅਕਾਲੀ ਭਾਜਪਾ, ਜਿਵੇਂ ਆਪਾਂ ਜ਼ਿਕਰ ਕੀਤਾ ਸੀ, ਭਾਜਪਾ ਨੇ ਇੰਨੇ ਮੁੱਖ ਮੰਤਰੀ ਲਿਆਉਣੇ ਆ ਤੇ ਅਕਾਲੀ ਦਲ ਵੀ ਜਿਹੜਾ ਉਹ ਆਪਦੀ ਸਿਆਸੀ ਗਰਾਊਂਡ ਨਾਪੂਗਾ। ਸਾਂਝੀ ਜਿਹੜੀ ਵੋਟ ਹੈ ਇਹਨਾਂ ਦੀ, ਉਹਨੇ ਕਾਂਗਰਸ ਪਿੱਛੇ ਛੱਡਤੀ ਹੈ ਜੀ। ਪ੍ਰਵੀਨ ਜੀ, ਅੰਮ੍ਰਿਤਸਰ ਦੇ ਵਿੱਚ ਲੱਗੇ ਸੀ ਫੱਟੇ ਜੇ ਇੱਕ ਨਾ ਗੱਠਜੋੜ ਵਾਲੇ। ਹਾਂਜੀ ਲੱਗੇ ਸੀ। ਅਕਾਲੀ ਬੀਜੇਪੀ ਗੱਠਜੋੜ ਦੀਆਂ ਸਾਂਝੀਆਂ ਫੋਟੋਆਂ ਵੈਸੇ ਆਮ ਲੱਗਦੇ ਸੀ ਪੰਜਾਬ 'ਚ, ਚਲੋ ਹੁਣ ਲੱਗ ਗਏ। ਤੇ ਹੁਣ ਕਹਿੰਦੇ ਅਕਾਲੀਆਂ ਤੇ ਭਾਜਪਾਈਆਂ ਨੂੰ ਭੱਜ ਦੌੜ ਪੈ ਗਈ। ਕਿਆ ਕੀ ਹੋ ਗਿਆ, ਸਾਨੂੰ ਬਿਨਾਂ ਪੁੱਛੇ ਬਿਨਾਂ ਦੱਸੇ ਅੰਮ੍ਰਿਤਸਰ 'ਚ ਕਿਵੇਂ ਗੱਠਜੋੜ ਹੋ ਗਿਆ? ਕਿ ਪੰਜਾਬ ਦਾ ਗੱਠਜੋੜ ਹੈ ਕਿ ਅੰਮ੍ਰਿਤਸਰ ਦਾ ਹੀ ਹੈ? ਪਰ ਉਹ ਬਾਅਦ 'ਚੋਂ ਪਤਾ ਲੱਗਿਆ ਕਿ ਉਹ ਬੰਦੇ ਦੀ ਕਹਿੰਦਾ ਜੀ ਮੇਰੀ ਤਾਂ ਭਾਵਨਾ ਸੀ ਕਿ ਹੋ ਜਾਵੇ, ਮੈਂ ਤਾਂ ਲਾਏ ਆ। ਸਹੀ ਹੈ। ਚਲੋ ਹੁਣ ਇਸ ਲਈ ਇਹ ਲੜਤਾ ਅੱਡ ਰਹੇ ਆ, ਚਾਹੇ ਪੰਚਾਇਤੀ ਚੋਣਾਂ ਹੋਣ, ਚਾਹੇ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ ਹੋਵੇ, ਚਾਹੇ ਮੈਂਬਰ ਪਾਰਲੀਮੈਂਟ ਵਾਲੀਆਂ ਚੋਣਾਂ ਹੋਣ, ਚਾਹੇ ਜਿਮਨੀ ਚੋਣਾਂ, ਲੜਦੇ ਤਾਂ ਅੱਡੋ ਅੱਡ ਹੈ। ਪਰ ਜਦੋਂ ਵੋਟਾਂ ਪੈ ਜਾਂਦੀਆਂ, ਨਤੀਜੇ ਆ ਜਾਂਦੇ ਆ, ਵੋਟ ਅੰਕੜੇ ਆਉਂਦੇ ਆ, ਚੋਣ ਅੰਕੜੇ ਆਉਂਦੇ ਆ, ਫਿਰ ਉਹਨੂੰ ਜੋੜ ਕੇ ਦੇਖਦੇ ਆ, ਸਾਡੀਆਂ ਦੋਹਾਂ ਦੀਆਂ ਵੋਟਾਂ ਜੋੜ ਕੇ ਬਣਦੀਆਂ ਕਿੰਨੀਆਂ ਜੀ, ਇਹ ਹਿਸਾਬ ਨਾਲ ਦੇਖਦੇ ਰਹਿੰਦੇ ਆ। ਹੁਣ ਵੈਸੇ ਤਾਂ ਚੋਣ ਕਮਿਸ਼ਨ ਤਾਂ ਪੂਰੀ ਤਰ੍ਹਾਂ ਕੇਂਦਰ ਦਾ ਤੋਤਾ ਬਣ ਗਿਆ। ਤੁਸੀਂ ਇਹ ਦੇਖੋ ਕਿ ਚੋਣ ਕਮਿਸ਼ਨ ਦੀ ਚੋਣ ਦੇ ਵਿੱਚੋਂ ਚੀਫ ਜਸਟਿਸ ਬਾਹਰ ਹੈ, ਪ੍ਰਧਾਨ ਮੰਤਰੀ ਤੇ ਇੱਕ ਉਹਨਾਂ ਦਾ ਨੁਮਾਇੰਦਾ ਤੇ ਇੱਕ ਵਿਰੋਧੀ ਧਿਰ ਦਾ ਲੀਡਰ। ਜਦੋਂ ਦੋ ਪਾਸੇ ਦੋ ਧਿਰ ਸਿੱਧੀਆਂ, ਦੋ ਬੰਦੇ, ਦੋ ਨੁਮਾਇੰਦੇ ਪ੍ਰਧਾਨ ਮੰਤਰੀ ਦੇ ਹੋਣਗੇ, ਤਾਂ ਫਿਰ ਇਨਸਾਫ ਦੀ ਗੱਲ ਕਿੱਥੇ ਹੋਊਗੀ? ਜੇ ਤਿੰਨੋਂ ਧਿਰਾਂ ਅੱਡ ਹੁੰਦੀਆਂ ਤਾਂ ਕਿਸੇ ਚੰਗੇ ਬੰਦੇ ਸਹਿਮਤੀ ਹੋ ਜਾਂਦੀ ਹੁੰਦੀ ਹੈ। ਇਸ ਲਈ ਬੰਦਾ ਤਾਂ ਇਹਨਾਂ ਦਾ ਹੀ ਆਊਗਾ ਤੇ ਉਹ ਤੋਂ ਕੰਮ ਵੀ ਫਿਰ ਆਪਣੇ ਹਿਸਾਬ ਨਾਲ ਲੈਣਗੇ। ਫਿਰ ਉਹਨੂੰ ਡਰ ਲੱਗਦਾ ਸੀ ਕਿ ਮੈਂ ਤਾਂ ਅਗਲੀਆਂ ਸਰਕਾਰਾਂ ਜੇ ਬਦਲ ਗਈਆਂ, ਜੇ ਮੈਂ ਫਸ ਜਾਊਗਾ। ਉਹ ਕਹਿੰਦੇ ਨਾ, ਆਪਾਂ ਨਿਯਮ ਹੀ ਬਣਾਤਾ ਕਿ ਚੋਣ ਕਮਿਸ਼ਨ ਦੇ ਕਿਸੇ ਫੈਸਲੇ ਤੇ ਚੋਣ ਕਮਿਸ਼ਨ ਖਿਲਾਫ ਕੋਈ ਕਾਰਵਾਈ ਹੋ ਨਹੀਂ, ਚੱਕੋ ਜੀ। ਇਸ ਲਈ ਜੋ ਮਰਜ਼ੀ ਕਰੋ, ਉਹ ਕੰਟਰੋਲ ਦਾ ਸਿੱਧਾ ਉਹਨਾਂ ਕੋਲ ਹੈ। ਪਰ ਜਦੋਂ ਸਥਾਨਕ ਚੋਣਾਂ ਆਉਂਦੀਆਂ ਨੇ, ਚਾਹੇ ਲੋਕਲ ਬੋਡੀ ਦੀਆਂ ਹੋਣ, ਚਾਹੇ ਪਿੰਡੂ ਖੇਤਰ ਦੀਆਂ ਹੋਣ, ਚਾਹੇ ਪੰਚਾਇਤ ਵਾਲੀਆਂ ਹੋਣ, ਚਾਹੇ ਬਲਾਕ ਸੰਮਤੀ, ਜ਼ਿਲ੍ਹਾ ਪ੍ਰੀਸ਼ਦ ਹੋਣ, ਚਾਹੇ MC ਵਾਲੀਆਂ ਹੋਣ, ਉੱਥੇ ਕੰਟਰੋਲ ਸੂਬੇ ਦਾ ਹੁੰਦਾ, ਸਰਕਾਰ ਦਾ ਹੁੰਦਾ ਹੈ, ਅਧਿਕਾਰੀ ਪ੍ਰਸ਼ਾਸਨ ਸਾਰਾ ਤੰਤਰ ਜੰਤਰ ਆਪਣਾ ਹੁੰਦਾ। ਸਹੀ। ਸੋ ਸਭ ਨੂੰ ਪਤਾ ਹੈ ਕਿ ਪੰਜਾਬ 'ਚ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਕਿਵੇਂ ਹੋਈਆਂ। ਪਰ 17 ਦਿਨਾਂ ਬਾਅਦ ਅੰਕੜੇ ਜਾਰੀ ਕਰਦਾ ਹੈ। ਅੱਜ ਟੈਕਨੋਲੋਜੀ ਦੇ ਯੁੱਗ ਦੇ ਵਿੱਚ ਹੈਰਾਨੀ ਹੁੰਦੀ ਹੈ ਕਈ ਵਾਰ ਤਾਂ ਕਿ ਆਹ ਤਰੀਕਾਕਾਰ ਹੈ ਜੀ। ਅਸੀਂ 17 ਦਿਨਾਂ ਬਾਅਦ ਚੋਣ ਅੰਕੜੇ ਜਾਰੀ ਹੋਣਾ, ਤੇ ਚੋਣ ਅੰਕੜੇ ਜਾਰੀ ਹੋਏ ਤੇ ਸੱਤਾਧਾਰੀ ਧਿਰ ਨੇ ਆਪਣੀ ਪਿੱਠ ਥਾਪੜੀ ਕਿ ਚੱਕੋ ਜੀ ਚਾਹ ਨਾ ਆਂਡਾ, ਆਪਾਂ ਤਾਂ ਜੀ 38% ਵੋਟਾਂ ਲਈ ਬੈਠੇ। ਅੱਛਾ, ਜਿੰਨੀਆਂ ਵੋਟਾਂ ਪੋਲ ਹੋਈਆਂ ਉਹਦੇ ਵਿੱਚੋਂ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਕਹਿੰਦੇ ਜੀ ਸਾਨੂੰ ਤਾਂ 38.18% ਦੀ ਵੋਟ ਪੈਗੀ, ਤੇ ਜੀ ਬਲਾਕ ਸੰਮਤੀ ਦੇ ਵਿੱਚ ਵੀ ਸਾਨੂੰ 37.66% ਦੀ ਪੈਗੀ। ਇਸ ਤਾਂ ਬਾਗੋ ਬਾਗ। ਦੂਏ ਨੰਬਰ ਤੇ ਕਾਂਗਰਸ ਆਈ ਜ਼ਰੂਰ, ਕਾਂਗਰਸ ਨੂੰ 27% ਵੋਟਾਂ ਦਿਖਦੀਆਂ ਨੇ। ਮਤਲਬ ਜੇ ਆਪਾਂ ਇਦਾਂ 38-27 ਦੇਖੀ ਤਾਂ ਲੱਗਦਾ ਕਿ ਕਾਂਗਰਸ ਦੀ ਸਥਿਤੀ ਮਾੜੀ ਨਹੀਂ, ਪਰ ਜਦੋਂ ਮੈਂ ਉਵੇਂ ਵੋਟਾਂ ਦੇਖਦਾ, ਕੁੱਲ ਵੋਟਾਂ ਪੋਲ ਹੋਈਆਂ 58 ਲੱਖ, ਸੱਤਾਧਾਰੀ ਧਿਰ ਲੈ ਗਈ 22 ਲੱਖ ਤੇ ਕਾਂਗਰਸ ਲੈ ਕੇ ਗਈ 15 ਲੱਖ। ਸੋ ਇਸ ਲਈ ਵੋਟ ਫਰਕ ਬਹੁਤ ਹੈ, ਪਰ ਤਾਂ ਵੀ ਪ੍ਰਤੀਸ਼ਤ ਦੇ ਹਿਸਾਬ ਨਾਲ ਦੂਏ ਨੰਬਰ ਤੇ ਕਾਂਗਰਸ 27% ਲੈ ਕੇ 27.14 ਜ਼ਿਲ੍ਹਾ ਪ੍ਰੀਸ਼ਦ 30 ਤੇ ਸ਼੍ਰੋਮਣੀ ਅਕਾਲੀ ਦਲ ਹੈ ਜੀ। ਸ਼੍ਰੋਮਣੀ ਅਕਾਲੀ ਦਲ 22.52% ਦੀ ਵੋਟ ਲੈ ਗਈ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ। ਠੀਕ ਹੈ ਜੀ। ਤੇ ਚੌਥੇ ਨੰਬਰ ਤੇ ਭਾਜਪਾ ਆਈ, ਵੋਟ ਪਰਸੈਂਟ ਚਾਹੇ 6.39 ਹੈ, ਪਰ ਉਹ ਤਾਂ ਵੀ ਖੁਸ਼ ਹੈ ਕਿ ਲੈ ਵੀ ਪਿੰਡਾਂ 'ਚ ਸਾਡਾ ਪੈਰ ਧਰਾ ਹੋ ਗਿਆ, 6-6%, 7-7% ਸਾਨੂੰ ਵੋਟ ਪੈਣ ਲੱਗ ਪਈ। ਹੁਣ ਇਹ ਤੋਂ ਬਾਅਦ ਫਿਰ ਮਤਲਬ ਬਸਪਾ ਵੀ ਹੈ, ਆਜ਼ਾਦ ਵੀ ਹੈ, ਨੋਟਾ ਵੀ ਹੈ। ਇਸੇ ਰੇਸ਼ੋ ਦੇ ਵਿੱਚ ਬਲਾਕ ਸੰਮਤੀ ਵੀ ਲਗਭਗ ਹੀ ਹੈ। ਆਮ ਆਦਮੀ ਪਾਰਟੀ 37%, ਕਾਂਗਰਸ ਉੱਥੇ ਵੀ 27%, ਸ਼੍ਰੋਮਣੀ ਅਕਾਲੀ ਦਲ ਉੱਥੇ 20% ਹੈ, ਭਾਜਪਾ ਉੱਥੇ ਵੀ 6 ਤੋਂ ਉੱਪਰ ਹੈ ਨਾ। ਫਿਰ ਬਸਪਾ 1.5%, ਆਜ਼ਾਦ 6%, ਨੋਟਾ 1% ਤੋਂ ਵੀ ਥੱਲੇ। ਪਰ ਜਿੱਥੇ ਸੱਤਾਧਾਰੀ ਧਿਰ ਇਸ ਚੀਜ਼ ਤੋਂ ਬਾਗੋ ਬਾਗ ਹੈ ਕਿ ਦੇਖੋ ਜੀ ਅਸੀਂ ਤਾਂ ਸਭ ਤੋਂ ਟੌਪ ਤੇ ਰਹੇ ਹਾਂ, ਸਾਨੂੰ ਤਾਂ 38% ਵੋਟ ਪੈ ਗਈ। ਪਹਿਲਾਂ ਤਾਂ ਇਹ ਜਵਾਬ ਦੇ ਦੇਵੇ ਸੱਤਾਧਾਰੀ ਧਿਰ ਕਿ ਵੋਟ ਪੋਲ ਕਿੰਨੀ ਹੋਈ ਹੈ। ਸਹੀ ਹੈ, 48% ਵੋਟ ਪੋਲ ਹੋ ਰਹੀ ਹੈ, ਜਿਹੜੀ ਪੈਣੇ ਨਹੀਂ ਆਈ 52% ਵੋਟ, ਕਿ ਉਹ ਤੁਹਾਡੇ ਖਿਲਾਫ ਹੈ।
ਜੇ ਉਹ ਪੈਣ ਆ ਜਾਂਦੀ ਕਿਹਨੂੰ ਪੈਂਦੀ, ਕਿਹਨੂੰ ਫਿਰ ਸਥਿਤੀ ਤੁਹਾਡੀ ਕੀ ਹੁੰਦੀ। ਜਾਂ ਜਿਹੜੀਆਂ ਤੁਸੀਂ ਦੂਆਂ ਨੂੰ ਦੇਖਦੇ ਹੋ ਕਿ 27% ਦੇ ਨੇ, 22% ਦੇ ਨੇ, ਉਹਨਾਂ ਦੇ ਉਮੀਦਵਾਰ ਤੁਹਾਡੇ ਉਮੀਦਵਾਰਾਂ ਦੇ ਮੁਕਾਬਲੇ ਖੜਨ ਕਿੰਨੇ ਦਿੱਤੇ ਤੁਸੀਂ? ਜੇ ਸਾਰੀਆਂ ਥਾਵਾਂ ਤੇ ਬਰਾਬਰ ਉਮੀਦਵਾਰ ਖੜੇ ਹੁੰਦੇ, ਬਰਾਬਰ ਚੋਣ ਹੁੰਦੀ, ਫਿਰ ਇਹੀ ਰੇਸ਼ੋ ਹੁੰਦੀ। ਸਹੀ। ਜਾਂ ਡੰਡੇ ਦੀ ਜ਼ੋਰ ਤੇ, ਸੱਤਾ ਦੇ ਦਮ ਦੇ ਜ਼ੋਰ ਤੇ ਵੋਟਾਂ ਪਵਾਉਣ ਤੋਂ ਲੈ ਕੇ ਗਿਣਤੀ ਤੱਕ, ਹੈ ਨਾ, ਕਾਗਜ਼ ਭਰਨ ਤੋਂ ਲੈ ਕੇ ਗਿਣਤੀ ਤੱਕ ਕਾਨੂੰਨ ਦੀ ਦਾਇਰਾ ਹੁੰਦਾ। ਮਤਲਬ ਕਾਗਜ਼ ਖੋਹਣਾ, ਫਾੜਨਾ, ਰੱਦ ਕਰਾਉਣਾ, ਗਿਣਤੀ ਦੇ ਵਿੱਚ ਖੇਲ ਕਰਾਉਣਾ, ਇਹ ਸਾਰਾ ਕਰਾ ਕੇ ਵੀ ਜੇ ਤੁਸੀਂ 36% ਤੇ ਖੜੇ ਹੋ, ਫਿਰ ਕਾਹਦੀ ਜਿੱਤ? ਸਹੀ। ਜਿੰਨੀ ਵੋਟ ਪੋਲ ਹੋਈ ਤੁਹਾਡੇ ਹੱਕ ਚ 38.16 ਹੈ, ਤਾਂ ਤੁਹਾਡੇ ਉਲਟ ਵੀ 61% ਤੋਂ ਵੱਧ ਵੋਟ ਹੈ, ਤੇ ਫਿਰ ਤੁਹਾਡੇ ਵਿਰੋਧੀਆਂ ਨੂੰ ਵੀ 61% ਤੋਂ ਉੱਪਰ ਵੋਟ ਪੈਗੀ ਜੀ। ਬੇਸ਼ੱਕ ਆਪਾਂ ਕਹੀਏ ਅਗਲੇ ਕੱਲੇ ਕੱਲੇ ਦਲ ਹੈ, ਇਸ ਲਈ ਜਿੱਤ ਤਾਂ ਉਹਨਾਂ ਨੂੰ ਨਹੀਂ ਮਿਲਣੀ, 61 ਨਾਲ ਜਿੱਤ ਤਾਂ ਤੁਹਾਨੂੰ ਹੀ ਮਿਲਣੀ, ਤੁਸੀਂ ਆਪਣੇ ਦਮ ਤੇ ਲੜੇ। ਜਿੱਥੇ ਇਹਦੇ ਵਿੱਚੋਂ ਸੱਤਾਧਾਰੀ ਧਿਰ ਖੁਸ਼ ਹੈ, ਜਿੱਥੇ ਬੀਜੇਪੀ 6% ਲੈ ਕੇ ਵੀ ਖੁਸ਼ ਹੈ, ਉੱਥੇ ਬੀਜੇਪੀ ਤੇ ਅਕਾਲੀ ਜਦੋਂ ਆਪਣੀਆਂ ਵੋਟਾਂ ਜੋੜਦੇ ਨੇ ਤਾਂ ਫਿਰ ਹੋਰ ਖੁਸ਼ ਹੁੰਦੇ ਨੇ। ਸਹੀ। ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅਕਾਲੀ ਦਲ ਨੂੰ ਪੈ ਰਹੀ ਹੈ 22.52, ਬੀਜੇਪੀ ਨੂੰ ਪੈ ਰਹੀ ਹੈ 6.39, ਇਹਨਾਂ ਦੀ ਮਿਲਾ ਕੇ ਬਣਦੀ ਹੈ 28.91। ਠੀਕ ਹੈ। ਤੇ ਕਾਂਗਰਸ ਦੀ ਬਣਦੀ ਹੈ 27.14। 27.14 ਤੋਂ 28.91 ਵੱਡਾ ਹੁੰਦਾ। ਕਹਿੰਦੇ ਲਓ ਜੀ, ਅਕਾਲੀ ਬੀਜੇਪੀ ਗੱਠਜੋੜ ਨੇ ਤਾਂ ਕਾਂਗਰਸ ਪਿੱਛੇ ਛੱਡਤੀ। ਬੇਸ਼ੱਕ ਜ਼ਿਲ੍ਹਾ ਪ੍ਰੀਸ਼ਦ ਦੇ ਮੁਕਾਬਲੇ ਬਲਾਕ ਪ੍ਰੀਸ਼ਦ ਦੇ ਵਿੱਚ ਲਗਭਗ ਬਰਾਬਰ ਰਹਿੰਦੇ ਨੇ, ਉੱਥੇ 27.74% ਕਾਂਗਰਸ ਨੂੰ ਪਈ ਹੈ, ਇਹਨਾਂ ਨੂੰ 20.33 ਹੈ, ਤੇ ਬੀਜੇਪੀ ਨੂੰ 6.41 ਹੈ। ਉੱਥੇ ਲਗਭਗ ਬਰਾਬਰ ਜੇ ਤੇ ਨਜ਼ਰ ਆਉਂਦੇ ਨੇ ਇਹ, ਹੈ ਨਾ। ਪਰ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਅੱਗੇ ਨਜ਼ਰ ਆਉਣ ਵਾਲੀ ਕਾਂਗਰਸ ਤੋਂ ਅਕਾਲੀ ਭਾਜਪਾ ਗੱਠਜੋੜ ਇਸ ਗੱਲ ਤੋਂ ਬਾਗੋ-ਬਾਗ ਹੈ ਕਿ ਸ਼ਾਇਦ ਇਹ ਗੱਠਜੋੜ ਦਾ ਰਾਹ ਖੁੱਲ੍ਹ ਜਾਵੇ ਤਾਜ਼ੇ ਅੰਕੜਿਆਂ ਦੇ ਨਾਲ। ਸੋ ਸਾਰੀਆਂ ਧਿਰਾਂ ਆਪਣੇ ਆਪਣੇ ਹਿਸਾਬ ਨਾਲ ਖੁਸ਼ ਨੇ। ਸੱਤਾਧਾਰੀ ਧਿਰ ਜਿੱਤ ਕੇ ਖੁਸ਼ ਹੈ ਡੰਡੇ ਦੇ ਜ਼ੋਰ ਤੇ, ਕਾਂਗਰਸ ਦੂਏ ਨੰਬਰ ਤੇ ਆ ਕੇ ਖੁਸ਼ ਹੈ ਕਿ ਲੈ ਵੀ ਜੇ ਧੱਕੇ ਦੇ ਬਾਵਜੂਦ ਅਸੀਂ ਦੂਏ ਨੰਬਰ ਤੇ ਆ, ਜੇ ਇਮਾਨਦਾਰ ਨਾਲ ਚੋਣਾਂ ਹੋਈਆਂ ਸ਼ਾਇਦ ਅਸੀਂ ਜਿੱਤੇ ਜਾਈਏ। ਅਕਾਲੀ ਬੀਜੇਪੀ ਆਪਣਾ ਜੋੜ ਘਟਾ ਕਰਕੇ ਖੁਸ਼ ਨੇ ਕਿ ਜੇ ਗੱਠਜੋੜ ਹੋ ਗਿਆ ਅਸੀਂ ਜਿੱਤ ਸਕਦੇ ਹਾਂ, ਹੈ ਨਾ। ਇਸ ਲਈ ਸਭ ਦਾ ਰਾਂਝਾ ਰਾਜੀ ਹੈ, ਪਰ ਚੋਣ ਕਮਿਸ਼ਨ ਕਿਵੇਂ ਕੰਮ ਕਰਦਾ ਉਹਦਾ ਵੀ ਇਹ ਪ੍ਰਗਟਾਵਾ ਨਾਲ ਹੋ ਰਿਹਾ। ਹਾਂਜੀ ਬਿਲਕੁਲ। ਤੇ ਨਾਲੇ ਦੂਜੀ ਗੱਲ ਨਾਲ ਇਹ ਵੀ ਹੈ ਨਾ ਸ਼ਰਮਾ ਜੀ, ਕਿ ਜਦੋਂ ਗੱਠਜੋੜ ਦੇ ਵਿੱਚ ਵੋਟਾਂ ਪੈਂਦੀਆਂ ਨੇ, ਉਹ ਫਿਰ ਇਹ ਨਹੀਂਗਾ ਕਿ ਦੋਨਾਂ ਦੀਆਂ ਰਲਾ ਕੇ ਪੈ ਜਾਣਗੀਆਂ। ਫਿਰ ਕੁਛ ਲੋਕ ਉਹਦੇ ਨਾਲ ਸਹਿਮਤ ਹੁੰਦੇ, ਕੁਛ ਨਹੀਂ ਹੁੰਦੇ। ਵੋਟਰ ਕਾਡਰ ਵੀ ਉਹਨਾਂ ਜ਼ੋਰ ਨਹੀਂ ਲਾਉਂਦਾ। ਫਿਰ ਗੱਠਜੋੜ ਦੇ ਵਿੱਚ ਤਾਂ ਕਾਡਰ ਨੂੰ ਹੀ ਹੁੰਦਾ ਵੀ ਦੋਨੇ ਪਾਰਟੀਆਂ ਦਾ ਕਾਡਰ ਜ਼ੋਰ ਲਾਵੇ। ਇਹ ਵੀ ਆਪਾਂ ਦੇਖਦੇ ਹਾਂ। ਬਾਕੀ ਸਮੀਕਰਨ ਮੌਕੇ ਦੇ ਵੀ ਹੁੰਦੇ ਆ, ਕਈ ਸਿਆਸੀ ਸਮੀਕਰਨ। ਇਹ ਨਹੀਂਗਾ ਜਲੰਧਰ ਦੀ ਜਿਹੜੀ ਲੋਕ ਸਭਾ ਚੋਣ ਹੋਈ ਸੀ, ਉਹਦੇ ਚ ਵਾਕਈ ਦੋਨਾਂ ਪਾਰਟੀਆਂ ਜੇ ਰਲ ਕੇ ਲੜਦੀਆਂ ਤਾਂ ਸ਼ਾਇਦ ਇਹਨਾਂ ਦਾ ਕੈਂਡੀਡੇਟ ਜਿੱਤ ਸਕਦਾ ਸੀ। ਪਰ ਦੇਖੋ ਕੀ ਬਣਦਾ। ਤੇ ਜਾਂਦੇ ਜਾਂਦੇ ਗੱਲ ਕਰੀਏ ਪਾਣੀ ਦੀ, ਕਹਿੰਦੇ ਹੁਣ ਹਿਮਾਚਲ ਦੇ ਨਾਲ ਅਸਾਰ ਬਣਦੇ ਜਾ ਰਹੇ ਨੇ ਪਾਣੀਆਂ ਦੀ ਜੰਗ ਦੇ ਚ। ਪ੍ਰਵੀਨ ਜੀ, ਸਾਡੀ ਲੜਾਈ ਸਿਸਟਮ ਦੇ ਖਿਲਾਫ ਦਿੱਲੀ ਨਾਲ ਬਹੁਤ ਹੈ। ਪਾਣੀਆਂ ਦੇ ਮਸਲੇ ਤੇ, ਹੈ ਨਾ, GST ਵਾਲੇ ਮਸਲੇ ਤੇ, ਮੰਡੀਆਂ ਵਾਲੇ ਮਸਲੇ ਤੇ, ਕਾਨੂੰਨਾਂ ਵਾਲੇ ਮਸਲੇ ਤੇ, ਨਰੇਗਾ ਵਾਲਾ ਨਵੇਂ ਰੂਪ ਦੇ ਮਸਲੇ ਤੇ, ਪੁਰਾਣੇ ਮਸਲੇ ਸਾਡੇ ਪੰਜਾਬੀ ਬੋਲਦੇ ਖਿੱਤਿਆਂ ਵਾਲਾ ਮਸਲਾ, ਚੰਡੀਗੜ੍ਹ ਵਾਲਾ ਮਸਲਾ, ਹੈ ਨਾ, ਉਹ ਸਾਰੇ ਤੁਰੇ ਆ ਰਹੇ ਨੇ। ਤੇ ਉਸੇ ਤਰੀਕੇ ਕਰਨਾ ਹਰਿਆਣੇ ਸਰਕਾਰ ਨਾਲ ਪੇਚ ਫਸਿਆ, ਜਦੋਂ ਕਿ ਲੋਕਾਂ ਦਾ ਆਪਸ ਦੇ ਵਿੱਚ ਕੋਈ ਰੇੜਕਾ ਨਹੀਂ ਹੈਗਾ, ਹੈ ਨਾ। ਪਰ ਸਿਆਸੀ ਰੇੜਕੇ ਏਡੇ ਵੱਡੇ ਨੇ ਕਿ ਉਹ ਸਾਰੇ SYL ਤੋਂ ਲੈ ਕੇ ਚੰਡੀਗੜ੍ਹ ਦਾ ਮਸਲਾ ਸਾਡੇ ਲਈ ਚੁਣੌਤੀ ਖੜਾ ਹੈ। ਪਰ ਇਹਨਾਂ ਮਸਲਿਆਂ 'ਚ ਕਦੇ ਕਦੇ ਹਿਮਾਚਲ ਆ ਵੜਦਾ, ਕਦੇ ਉਹ ਚੰਡੀਗੜ੍ਹ ਤੇ ਆਪਣਾ ਹੱਕ ਜਤਾਉਣ ਲੱਗ ਜਾਂਦਾ ਹੈ, ਕਦੇ ਉਹ ਪਾਣੀ ਵਾਲੇ ਮਸਲੇ ਤੇ ਰੌਲਾ ਪਾਉਣ ਲੱਗ ਜਾਂਦਾ ਹੈ। ਲੰਘੇ ਦਿਨਾਂ 'ਚ ਵੀ ਉਹਨਾਂ ਨੇ ਪਾਣੀਆਂ ਤੇ ਸੈਸ ਚਲਾਉਣ ਦੀ ਪ੍ਰਕਿਰਿਆ ਵਿੱਢੀ ਸੀ, ਜਿਹਦਾ ਫਿਰ ਅਦਾਲਤੀ ਪ੍ਰਕਿਰਿਆ 'ਚ ਉਸ ਨੂੰ ਰੋਕ ਲੱਗ ਗਈ, ਮਾਮਲਾ ਖਤਮ ਜਾ ਹੋ ਗਿਆ। ਆਪਾਂ 2 ਦਿਨ ਪਹਿਲਾਂ ਹੀ ਗੱਲ ਕਰਕੇ ਹਟੇ ਹਾਂ ਕਿ ਜਿਵੇਂ ਹੁਣ ਡੈਮ ਪ੍ਰੋਜੈਕਟਾਂ ਦੇ ਮਾਮਲੇ ਦੇ ਵਿੱਚ ਹਿਮਾਚਲ ਨੇ ਸੈਸ ਚਲਾਉਣ ਦਾ ਤੈਅ ਕੀਤਾ, 4% ਗੱਲ ਕਰਕੇ ਫਿਰ 2% ਤੇ ਆਇਆ ਕਿ ਜੀ ਮੈਂ ਤਾਂ BBMP ਤੇ ਲਾ ਰਿਹਾ ਜੀ, BBMP ਤੇ ਜੇ 500 ਕਰੋੜ ਦਾ ਬੋਝ ਪਿਆ ਤਾਂ ਸਿੱਧਾ 200 ਕਰੋੜ ਸਾਡੇ ਹਿੱਸੇ ਆ ਜਾਣਾ। ਸਹੀ। ਆਪਾਂ ਉਦੋਂ ਗੱਲ ਕਰਕੇ ਹਟੇ ਹਾਂ ਕਿ ਇਹ ਭਾਖੜਾ ਡੈਮ ਦੇ ਉੱਤੇ ਜਿਹੜਾ ਜੇ ਲੱਗਦਾ ਸੈਸ 227 ਕਰੋੜ ਬਣਦਾ, ਤੇ ਜੇ ਬਿਆਸ ਸਤਲੁਜ ਲਿੰਕ ਪ੍ਰੋਜੈਕਟ ਤੇ ਲੱਗਦਾ ਤਾਂ 146 ਕਰੋੜ ਬਣਦਾ ਹੈ। ਇਸੇ ਤਰ੍ਹਾਂ ਪੌਂਗ ਡੈਮ ਦੇ ਉੱਤੇ ਜੇ ਇਹ ਲੱਗ ਗਿਆ ਸੈਸ 58 ਕਰੋੜ ਬਣਦਾ, ਤੇ ਇੱਕ ਪਾਵਰਕਾਮ ਵਾਲਾ ਸਾਡਾ ਸਾਨਨ ਪ੍ਰੋਜੈਕਟ ਕਿਹੜਾ ਉਹ ਚੱਲ ਰਿਹਾ, ਉਹਦੇ ਪਰ ਜੇ ਲੱਗਦਾ 16 ਕਰੋੜ ਤੋਂ ਉੱਪਰ ਉਹ ਉੱਥੇ ਬਣਦਾ। ਸੋ ਇਹ ਕੁੱਲ ਮਿਲਾ ਕੇ BBMP ਤੇ ਬੋਝ ਥੋੜਾ ਪੈਣਾ। ਵੰਡ ਤਾਂ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਵੀ ਉਹਦੇ ਵਿੱਚ ਆ ਜਾਂਦਾ। ਮਤਲਬ ਮੈਂ ਦੇਖ ਰਿਹਾ ਸੀਗਾ ਕਿ ਪੰਜਾਬ ਦੇ ਉੱਤੇ ਸਿੱਧਾ 182 ਕਰੋੜ 34 ਲੱਖ ਦਾ ਬੋਝ ਬਣਦਾ ਡਾਇਰੈਕਟ, ਜੇ ਇੰਨੇ ਮੁੱਢਲਾ ਹੀ ਆਪਾਂ ਜੀ ਦੇਖੀਏ। ਜੀ ਜੀ। ਉਹ ਤੋਂ ਬਾਅਦ ਹਰਿਆਣੇ ਦੇ ਉੱਤੇ ਵੀ 127 ਕਰੋੜ 90 ਲੱਖ ਦਾ ਬੋਝ ਪੈ ਜਾਣਾ ਨਵਾਂ। ਰਾਜਸਥਾਨ ਦੇ ਉੱਤੇ ਵੀ 100 ਕਰੋੜ 9 ਲੱਖ ਦਾ ਨਵਾਂ ਬੋਝ ਬਣਨਾ। ਹਿਮਾਚਲ ਦੇ ਉੱਤੇ ਵੀ 15 ਕਰੋੜ 28 ਲੱਖ ਦਾ। ਅਗਲੇ ਤਾਂ ਇੱਥੋਂ ਪੂਰਾ ਕਰ ਲੈਣਗੇ ਜਦੋਂ ਇੱਧਰ ਵਾਲੇ ਸਾਡੇ ਵਾਲੇ ਆ ਗਏ।
ਹੈ ਨਾ, ਤੇ ਚੰਡੀਗੜ੍ਹ ਦੇ ਉੱਤੇ ਵੀ 7 ਕਰੋੜ 44 ਲੱਖ ਦਾ ਨਵਾਂ ਬੋਝ ਹੈ ਜੀ। ਸੋ ਇਹ ਜਬਰੀ ਹਿਮਾਚਲ ਨੇ ਜਿਹੜਾ ਜੀ ਕਹਿੰਦੇ ਲੈਂਡ ਰੈਵਨਿਊ ਦਾ ਮਸਲਾ ਹੈ ਜੀ, ਸਾਡੀ ਜ਼ਮੀਨ ਦੇ ਉੱਤੇ ਜੋ ਇਹ ਪ੍ਰੋਜੈਕਟ ਲੱਗੇ ਨੇ ਜੀ ਉਹਦੇ ਹਿਸਾਬ ਨਾਲ ਅਸੀਂ ਸੈੱਟ ਲਾ ਰਹੇ ਹਾਂ ਜੀ, ਇਹ ਤਾਂ ਦੇਣਾ ਪਊਗਾ ਜੀ, ਹੈ ਨਾ। ਤੇ ਹੁਣ ਇਹ BBMB ਦੇ ਮਾਮਲੇ 'ਚ ਹੁਣ ਕੇਂਦਰ ਬੋਲੂਗਾ, ਗੱਲ ਤਾਂ ਇਹ ਹੈ। ਸਹੀ ਗੱਲ, ਬਿਲਕੁਲ। ਤੇ ਜਾਂ ਉਹਨੂੰ ਕੀ ਹੈ ਕਿ ਕਹਿੰਦਾ ਆਪਣੇ ਕਿਹੜਾ ਬੋਝੇ ਜਾਣਾ, BBMB ਨੇ ਕਿਹੜਾ ਆਪਣੀ ਜੇਬ ਚੋਂ ਦੇਣਾ ਤਾਂ ਇਹਨਾਂ ਸੂਬਿਆਂ ਤੋਂ ਲੈ ਕੇ ਆ। ਤੇ ਇਸ ਲਈ ਉਹ ਕਹਿੰਦਾ ਕਿ ਜੋ ਮੰਗਣਾ ਮੰਗ ਲੈ, ਤੈਨੂੰ ਵਰ ਦਿੱਤਾ, ਪਰ ਇਹ ਧਿਆਨ ਰੱਖੀ ਕਿ ਜੋ ਕੁਛ ਤੈਨੂੰ ਮਿਲੂਗਾ ਤੇਰੇ ਗੁਆਂਢੀ ਨੂੰ ਦੁੱਗਣਾ ਮਿਲੂਗਾ। ਉਹ ਕਹਿੰਦਾ ਠੀਕ ਹੈ ਜੀ, ਮੇਰੀ ਇੱਕ ਅੱਖ ਭੰਨ ਦੋ, ਕਿ ਗੁਆਂਢੀ ਦੀਆਂ 2 ਤਾਂ ਭੰਨ ਹੋਣਗੀਆਂ। ਸੋ ਉਹ ਹਾਲ ਹੈ ਕਿ ਅਗਲੇ ਕਹਿੰਦੇ ਕਿ ਰਾਜਸਥਾਨ ਤੇ ਹਰਿਆਣੇ ਨੂੰ ਜੇ ਲੱਗਦਾ ਲੱਗ ਜਾਵੇ, ਪੰਜਾਬ ਨੂੰ ਤਾਂ ਲੱਗ ਰਿਹਾ। ਸਹੀ ਗੱਲ। ਇਸ ਲਈ ਤੁਸੀਂ ਨੁਕਸਾਨ ਸਭ ਦਾ ਕਰਾ ਦੋ ਚਾਹੇ ਕਿ, ਇਸ ਲਈ ਕੇਂਦਰ ਚੁੱਪ ਹੈ। ਦੂਜੇ ਪਾਸੇ ਜਿਹੜੀ ਪੰਜਾਬ ਦੀ ਕਾਂਗਰਸ ਚੀਕਾ ਮਾਰ ਕੇ ਪੰਜਾਬ ਸਰਕਾਰ ਨੂੰ ਕਹਿੰਦੀ ਹੈ ਚਲੋ ਦਿੱਲੀ ਧਰਨਾ ਲਾਈਏ, ਜੰਤਰ ਮੰਤਰ, ਚਲੋ ਮੋਦੀ ਘੇਰੀਏ, ਚਲੋ ਕੇਂਦਰ ਘੇਰੀਏ। ਹੁਣ ਕਿਉਂ ਨਹੀਂ ਕਹਿੰਦੇ ਚਲੋ ਸੁੱਖੂ ਘੇਰੀਏ? ਸਹੀ ਗੱਲ। ਹੁਣ ਕਿਉਂ ਨਹੀਂ ਕਹਿੰਦੇ ਕਿ ਹਾਂ ਕਾਂਗਰਸੀ ਗਏ ਚਲੋ ਆਪਾਂ ਧਰਨਾ ਲਾਉਣੇ ਆ ਕਾਂਗਰਸ ਜਾ ਕੇ ਉੱਥੇ ਉਹਦੇ ਖਿਲਾਫ? ਕਿਉਂ? ਤੁਹਾਡਾ ਭਾਈ ਵਾਲਾ ਤਾਂ ਜੋ ਮਰਜ਼ੀ ਕਰੇ, ਤੁਹਾਡੀ ਪਾਰਟੀ ਦਾ ਜੋ, ਹੁਣ ਤੁਹਾਡਾ ਰੋਲ ਨਹੀਂ ਬਣਦਾ, ਹੁਣ ਤੁਹਾਡੀ ਜ਼ਿੰਮੇਵਾਰੀ ਨਹੀਂ ਬਣਦੀ, ਹੁਣ ਕਿਉਂ ਚੁੱਪ ਨੇ? ਸੋ ਇਸ ਲਈ ਇੱਥੋਂ ਸਪਸ਼ਟ ਹੈ ਕਿ ਸਿਆਸਤ ਕਿਵੇਂ ਹੁੰਦੀ ਆ। ਕੇਂਦਰ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ, ਹਰਿਆਣੇ 'ਚ ਭੁਪਿੰਦਰ ਹੁੱਡਾ ਮੁੱਖ ਮੰਤਰੀ, ਪੰਜਾਬ 'ਚ ਕੈਪਟਨ ਅਮਰਿੰਦਰ ਮੁੱਖ ਮੰਤਰੀ, ਪਾਣੀ ਦਾ ਮਸਲਾ ਤਾਂ ਵੀ ਹੱਲ ਨਹੀਂ। ਸਹੀ ਗੱਲ ਹੈ। ਕੇਂਦਰ ਦੇ ਵਿੱਚ ਵਾਜਪਾਈ, ਹਰਿਆਣੇ 'ਚ ਚਟਾਲੇ, ਪੰਜਾਬ 'ਚ ਬਾਦਲ, ਮਸਲਾ ਤਾਂ ਵੀ ਹੱਲ ਨਹੀਂ, ਹੈ ਨਾ। ਸੋ ਇਸ ਲਈ ਇਹ ਆਪਾਂ ਦੇਖਦੇ ਆਏ ਆ ਕਿ ਜਦੋਂ ਇੱਕੋ ਤਰੀਕਾ ਕਰਦੀਆਂ ਸਰਕਾਰਾਂ ਤਾਂ ਵੀ ਮਸਲਾ ਹੱਲ ਨਹੀਂ, ਜਦੋਂ ਅੱਡ ਤਾਂ ਵੀ ਮਸਲਾ ਨਹੀਂ। ਇਹਦਾ ਮਤਲਬ ਸਿਸਟਮ, ਸਰਕਾਰਾਂ, ਸਿਆਸੀ ਧਿਰਾਂ ਇਹ ਮੁੱਦੇ ਖਤਮ ਕਰਨਾ ਨਹੀਂ ਚਾਹੁੰਦੀਆਂ। ਉਹਨਾਂ ਨੂੰ ਇਹ ਮੁੱਦਿਆਂ ਦੇ ਵਿੱਚੋਂ ਆਪਣੀ ਸਿਆਸੀ ਰੋਟੀਆਂ ਸੇਕਣ ਦਾ ਮੌਕਾ ਮਿਲਦਾ ਹੈ। ਹਿਮਾਚਲ ਆਪਣੇ ਤਰੀਕੇ ਨਾਲ ਰੋਟੀਆਂ ਸੇਕ ਰਿਹਾ, ਸਾਡੇ ਵਾਲਾ ਆਪਣੇ ਤਰੀਕੇ ਨਾਲ, ਤੇ ਕੇਂਦਰ ਆਪਣੇ ਤਰੀਕੇ ਨਾਲ, ਤੇ ਆਹ ਦੂਏ ਆਟਾ ਗੁੰਨੀ ਬੈਠੇ ਨੇ ਕਾਂਗਰਸੀ ਅਕਾਲੀ ਕਿ ਸਾਡੀ ਵਾਰੀ ਆਵੇ, ਅਸੀਂ ਫਟਾਫਟ ਤਵਾ ਗਰਮ ਤੇ ਰੋਟੀਆਂ ਸੇਕੀ। ਸਭ ਸਿਆਸੀ ਰੋਟੀਆਂ ਸੇਕਣ ਲਈ ਬੈਠੇ ਨੇ, ਮੁੱਦਿਆਂ ਦੀ ਲੜਾਈ ਲੜਨ ਲਈ ਕੋਈ ਨਹੀਂ। ਇੱਥੋਂ ਅੰਦਾਜ਼ਾ ਲੱਗਦਾ ਕਿ ਨਵੀਂ ਲੜਾਈ ਕੇਂਦਰ ਤੇ ਪੰਜਾਬ ਦੀ ਹਰਿਆਣੇ ਨਾਲ ਤਾਂ ਫਸੀ ਸੀ, ਹੁਣ ਹਿਮਾਚਲ ਨਾਲ ਪੇਚ ਪੈਣ ਨੂੰ ਤਿਆਰ ਆ। ਤੇ ਪਰ ਨਾ ਵਿਰੋਧੀ ਧਿਰ ਬੋਲੇ ਨਾ ਸੱਤਾ ਧਿਰ ਕੁਸ ਕੇ ਹਮ ਲੜेंगे ਜੀ, ਹਮ ਅਦਾਲਤ ਜਾਏंगे ਜੀ, ਜਦੋਂ ਜਾਓਗੇ ਤਾਂ ਦੇਖਾਂਗੇ। ਹਾਂਜੀ, ਇੱਕ ਦਿਨ ਤੁਸੀਂ ਦੱਸਿਆ ਵੀ ਸੀ ਵੀ ਪਾਣੀਆਂ ਦਾ ਮਸਲਾ ਅਦਾਲਤ ਜਾਣ ਵਾਲਾ ਮਸਲਾ ਥੋੜੋ ਹੈ। ਤੁਸੀਂ ਤਾਂ ਪਹਿਲੀ ਗੱਲ ਆਪਦੇ ਹੱਕ ਹੀ ਵੱਢ ਕੇ ਦੇਤਾ ਉਹਨਾਂ ਨੂੰ ਕਿ ਬਈ ਅਦਾਲਤ ਚੋਂ ਨਿਬੇੜ ਦੋ, ਜਦ ਕਿ ਅਦਾਲਤ ਦਾ ਤਾਂ ਮਸਲਾ ਹੀ ਨਹੀਂ ਗਿਆ। ਪਹਿਲਾਂ ਮਾਲਕੀ ਤੈਅ ਕਰ ਲਓ, ਬਾਕੀ ਚੀਜ਼ਾਂ ਬਾਅਦ ਚ ਤੈਅ ਕਰ ਲਾਂਗੇ। ਪਰ ਜਿਵੇਂ ਤੁਸੀਂ ਦੱਸਿਆ ਹੀ ਆ ਵੀ ਸਰਕਾਰਾਂ ਇੱਕੋ ਪਾਰਟੀ ਦੀਆਂ ਵੀ ਬਣੀਆਂ, ਸਾਰਾ ਕੁਝ ਹੁੰਦਾ ਰਿਹਾ, ਪਰ ਪਾਣੀਆਂ ਦਾ ਮਸਲਾ ਰੇੜਕਾ ਹੱਲ ਨਹੀਂ ਹੋਇਆ। ਪਾਣੀ ਚ ਮਧਾਣੀ ਉਵੇਂ ਪਈ ਵੀ ਹੈ, ਜਿਹਦੇ ਵਿੱਚੋਂ ਨਿਕਲਣਾ ਕੱਖ ਨਹੀਂ ਗਾ। ਪਰ ਲੋਕਾਂ ਦੇ ਜ਼ਰੂਰ ਦਿਲ ਤੇ ਗੱਲ ਲੱਗਦੀ ਜਦੋਂ ਪੰਜਾਬ ਦੇ ਪਾਣੀ ਦੇ ਖੂਨ ਦੀ ਗੱਲ ਕਰਦੇ ਆਪਾਂ। ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ। ਇਸੇ ਤਰ੍ਹਾਂ ਜੁੜੇ ਰਹੋ ਪੰਜਾਬੀ ਰੇਡੀਓ US